ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 16 ਤਰੀਕ ਆ ਅਤੇ ਦਿਨ ਮੰਗਲਵਾਰ ਆ ਜੀ, ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਨਾਲ ਹੀ ਜਿਹੜੇ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਟਾਈਮ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਜਿਹੜਾ ਐਪਲੀਕੇਸ਼ਨਸ ਦਾ ਡੇਟ ਜਿਹੜੀਆਂ ਚੱਲ ਰਹੀਆਂ ਨੇ। ਜੇਕਰ ਤੁਸੀਂ ਵੀ ਉਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਿਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਜਿਨ੍ਹਾਂ ਦੇ 3 ਹਾਲ ਨੇ। 200 ਤੋਂ 1200 ਜਣਿਆਂ ਦੀ ਕਪੈਸਿਟੀ ਦੀਆਂ ਪਾਰਟੀਆਂ ਜਿਹੜੀਆਂ ਤੁਸੀਂ ਉਹ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ ਅਤੇ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਉੱਥੇ ਰੋਟੀ ਹੁੰਦੀ ਹੈ। ਅਤੇ ਜੇਕਰ ਤੁਸੀਂ ਵੀ ਆਪਣੀ ਖੁਸ਼ੀ ਦੇ ਮੌਕੇ ਦੇ ਲਈ ਪਾਰਟੀ ਦੇ ਲਈ ਥਾਂ ਲੱਭ ਰਹੇ ਹੋ ਤਾਂ ਵੈਕਾਵਿਲ ਦੇ ਵਿੱਚ ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੋਣਾ ਨੂੰ ਕਾਲ ਕਰੋ 707-474-7003 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 4087227698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਜਿਹੜੀ ਹੈਗੀ ਆ ਖਸ਼ੋਗੀ ਦੀ, ਉਹਦਾ ਜਿਹੜਾ ਡਿਸਅਪੀਅਰੈਂਸ ਹੋਇਆ। ਬਹੁਤ ਸਾਰੇ ਲੋਕ ਇਹ ਸੋਚ ਰਹੇ ਆ ਵੀ ਜਮਾਲ ਖਸ਼ੋਗੀ ਨੂੰ ਜਿਹੜਾ ਮਾਰ ਦਿੱਤਾ ਗਿਆ ਆ। ਹੁਣ ਟਰਕੀ ਵਾਲੇ ਕਹਿੰਦੇ ਸਾਡੇ ਕੋਲ ਕੁਛ ਪ੍ਰੂਫ ਹੈਗੇ, ਰਿਕਾਰਡਿੰਗਸ ਹੈਗੀਆਂ, ਜਿਹ ਤੋਂ ਸਬੂਤ ਪੱਕਾ ਮਿਲੇਗਾ ਭਈ ਉਸ ਦਾ ਜਿਹੜਾ ਕਤਲ ਆ ਉਹ ਅੰਬੈਸੀ ਦੇ ਵਿੱਚ ਹੀ ਕੀਤਾ ਗਿਆ ਹੈਗਾ। ਦੂਸਰੇ ਪਾਸੇ ਕਹਿੰਦੇ ਹੋ ਸਕਦਾ ਜਿਹੜੇ ਸਾਊਦੀ ਵਾਲੇ ਆ ਉਹ ਪ੍ਰਪੇਅਰ ਹੋ ਰਹੇ ਆ ਭਈ ਉਹ ਮੰਨ ਜਾਣ ਵੀ ਜਮਾਲ ਖਸ਼ੋਗੀ ਦਾ ਜਿਹੜੀ ਜਦੋਂ ਇੰਟੈਰੋਗੇਸ਼ਨ ਹੋ ਗਈ ਸੀ ਉਸ ਟਾਈਮ ਜਿਹੜਾ ਕਤਲ ਹੋਇਆ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਕਹਿੰਦੇ ਜਿਹੜੇ 50,000 ਜੈਮਨੀ ਮੂਲ ਦੇ ਲੋਕ ਜਿਨ੍ਹਾਂ ਨੂੰ ਸਾਊਦੀ ਅਰੇਬੀਆ ਦੇ ਫੌਜਾਂ ਨੇ ਮਾਰਿਆ ਪਿਛਲੇ ਸਾਲਾਂ ਦੇ ਵਿੱਚ, ਉਹ ਕੁਛ ਨਹੀਂ ਕਰ ਸਕੇ ਜਿਹਦੇ ਨਾਲ ਇੱਕ ਬੰਦੇ ਦੀ ਜਿਹੜੀ ਖਸ਼ੋਗੀ ਕਰਕੇ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਇਹ ਜਿਹੜਾ ਉੱਥੇ ਦਾ ਜ਼ਾਲਮ ਗਵਰਨਮੈਂਟ ਆ ਉਹ ਐਕਸਪੋਜ਼ ਹੋਇਆ ਹੈਗਾ ਆ। ਅਤੇ ਬੜੀ ਹੀ ਮਾੜੀ ਗੱਲ ਆ ਭਈ ਕਹਿੰਦੇ ਭਈ 50,000 ਦੇ ਕਰੀਬ ਜੈਮਨ ਦੇ ਲੋਕਾਂ ਨੂੰ ਸਾਊਦੀ ਅਰੇਬੀਆ ਵੱਲੋਂ ਮਾਰਿਆ ਗਿਆ ਹੋਵੇ ਅਤੇ ਦੋਨੋਂ ਹੀ ਐਡਮਿਨਿਸਟ੍ਰੇਸ਼ਨ, ਚਾਹੇ ਉਹ ਪ੍ਰੈਜ਼ੀਡੈਂਟ ਓਬਾਮਾ ਦਾ ਸੀ ਚਾਹੇ ਉਹ ਪ੍ਰੈਜ਼ੀਡੈਂਟ ਟਰੰਪ ਦਾ ਸੀ, ਦੋਨਾਂ ਨੇ ਚੁੱਪ ਚਪੀਤੇ ਜਿਹੜਾ ਸਾਊਦੀ ਅਰੇਬੀਆ ਦਾ ਸਾਥ ਦਿੱਤਾ। ਅਤੇ ਹੁਣ ਵੀ ਜਿਹੜੀ ਜਦੋਂ ਸਾਰੀ ਦੁਨੀਆ ਰੌਲਾ ਪਾ ਰਹੀ ਆ ਭਈ ਦੇਖੋ ਇਹ ਤਾਂ ਇੱਕ ਤਰ੍ਹਾਂ ਨਾਲ ਕਤਲ ਐਡਾ ਵੱਡਾ ਹੋਇਆ ਜਿਹੜਾ ਵਾਸ਼ਿੰਗਟਨ ਪੋਸਟ ਦਾ ਜਰਨਲਿਸਟ ਸੀ। ਅਤੇ ਹੁਣ ਮੀਡੀਆ ਨੇ ਥੋੜ੍ਹਾ ਰੌਲਾ ਪਾਉਣਾ ਸ਼ੁਰੂ ਕੀਤਾ, ਪਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਜਿਹੜਾ $110 ਬਿਲੀਅਨ ਦੀ ਸੇਲਜ਼ ਹੋਣੀ ਆ ਆਰਮਸ ਦੀ, ਉਹਦੇ 'ਤੇ ਇਹਦੇ ਦਾ ਕੋਈ ਅਸਰ ਨਹੀਂ ਹੋਊਗਾ। ਸੋ ਬੜੀ ਮਾੜੀ ਗੱਲ ਹੈਗੀ ਆ। ਪਿੱਛੇ ਜਿਹੇ ਹਜੇ 40 ਜੈਮਨੀ ਜਿਹੜੇ ਚਿਲਡਰਨ ਸੀ ਇੱਕ ਸਕੂਲ ਬੱਸ ਦੇ ਵਿੱਚ, ਉਹਨਾਂ ਦੇ ਉੱਤੇ ਮਿਜ਼ਾਈਲ ਸਾਊਦੀ ਅਰੇਬੀਆ ਵੱਲੋਂ ਮਾਰੀ ਗਈ ਸੀ ਅਤੇ ਜਿਹਦੇ ਨਾਲ 40 ਬੱਚੇ ਮਾਰੇ ਗਏ ਸੀ। ਬਿਲਕੁਲ, ਇਸ ਟਾਈਮ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਵੀ ਇੰਟਰਨੈਸ਼ਨਲ ਪੱਧਰ ਦਾ ਜਿਹੜਾ ਰੌਲਾ ਰੱਪਾ ਪਿਆ ਆ। ਇਸੇ ਸਿਲਸਿਲੇ ਵਿੱਚ ਜਿਹੜੇ US ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆਲਰੇਡੀ ਸਾਊਦੀ ਅਰੇਬੀਆ ਦੇ ਵਿੱਚ ਪਹੁੰਚ ਚੁੱਕੇ ਆ ਅਤੇ ਉੱਥੇ ਜਿਹੜੇ ਮੁਹੰਮਦ ਬਿਨ ਸਲਮਾਨ ਉੱਥੋਂ ਦਾ ਕਰਾਊਨ ਪ੍ਰਿੰਸ ਆ ਉਸ ਦੇ ਨਾਲ ਜਿਹੜੀ ਆ ਕਹਿੰਦੇ ਉਹ ਗੱਲਬਾਤ ਵੀ ਕਰਨਗੇ। ਉੱਧਰ ਟਰਕੀ ਵਾਲੇ ਇਹ ਉਹਨਾਂ ਨੂੰ ਲੱਗ ਰਿਹਾ ਵੀ ਜਿਹੜੇ ਅਮਰੀਕਨਜ਼ ਆ, ਅਮਰੀਕਾ ਜਿਹੜੀ ਪ੍ਰਸ਼ਾਸਨ ਉਹ ਇਸ ਟਾਈਮ ਸਾਊਦੀ ਦੇ ਜਿਹੜਾ ਸਾਥ ਆ ਉਹ ਦੇ ਰਿਹਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਹੋਊਗਾ। ਇਸ ਦਾ ਹਰਜੋਤ ਸਿੰਘ ਜੀ ਜ਼ਿਆਦਾ ਰੌਲਾ ਵੀ ਤਾਂ ਹੀ ਪਿਆ ਕਿਉਂਕਿ ਉਹਨਾਂ ਦੀ ਅੰਬੈਸੀ ਦੇ ਵਿੱਚ ਜਿਹੜਾ ਆ ਉਹ ਕਤਲ ਹੋ ਗਿਆ। ਵਾਕਿਆ ਸਹੀ ਗੱਲ ਆ ਵੀ ਬੱਚਿਆਂ ਦੀ ਮੌਤ ਨੇ ਇੰਨਾ ਲੋਕਾਂ ਨੂੰ ਨਹੀਂ ਹਿਲਾਇਆ ਜਿੰਨਾ ਇਸ ਮੌਤ ਨੇ ਅੰਬੈਸੀ ਦੇ ਅੰਦਰ ਜਿਹੜੇ ਕਥਿਤ ਜਿਹੜੇ ਦੋਸ਼ ਲੱਗ ਰਹੇ ਆ ਸਾਊਦੀ ਅਰੇਬੀਆ ਦੇ ਉੱਤੇ ਵੀ ਉਸ ਨੂੰ ਮਰਨ 'ਤੇ ਜਿਹੜਾ ਹਿੱਲਿਆ ਆ। ਅਤੇ ਦੇਖੋ ਵੀ ਹੁਣ ਇੰਨਾ ਜ਼ਿਆਦਾ ਰੌਲਾ ਰੱਪਾ ਹੋਣ ਦੇ ਬਾਵਜੂਦ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਨੇ ਆਖਿਆ ਅਤੇ ਅੱਜ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਸਾਊਦੀ ਅਰੇਬੀਆ ਦੇ ਵਿੱਚ ਪਹੁੰਚ ਵੀ ਚੁੱਕੇ ਨੇ। ਸੋ ਉੱਥੇ ਜਾ ਕੇ ਕੀ ਗੱਲਬਾਤ ਹੋਊਗੀ, ਕਿਵੇਂ ਹੋਊਗਾ, ਇਹ ਤਾਂ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਲੱਗੂਗਾ।
ਤੇ ਇਹ ਵੀ ਯਾਦ ਦਿਵਾਉਂਦੇ ਜਾਈਏ, ਜਦੋਂ 9/11 ਹੋਇਆ ਸੀ ਹਰਜੋਤ ਸਿੰਘ ਜੀ, ਤਾਂ ਸਾਊਦੀ ਅਰੇਬੀਆ ਨੇ ਉਦੋਂ ਜਿਹੜਾ ਉਹਨਾਂ ਦਾ ਮੇਨ ਕਿੰਗ ਹੈਗਾ ਜਿਹੜਾ ਸਲਮਾਨ ਆ, ਉਸ ਨੇ ਵੀ ਇਹੀ ਆਖਿਆ ਸੀਗਾ ਵੀ ਨਹੀਂ ਸਾਡਾ ਜਿਹੜਾ ਇਸ ਦੇ ਵਿੱਚ ਕੋਈ ਹੱਥ ਨਹੀਂ, ਇਹ ਤਾਂ ਇਜ਼ਰਾਈਲੀ ਜਿਹੜੇ ਆ ਉਹਨਾਂ ਦਾ ਪਲਾਟ ਆ, ਉਹਨਾਂ ਨੇ ਇਹ ਕੁਛ ਕੀਤਾ ਸੀਗਾ। ਤੇ ਬਹੁਤ ਸਾਰੇ ਲੋਕ ਰਾਸ਼ਟਰਪਤੀ ਟਰੰਪ ਨੂੰ ਇਹ ਹੁਣ ਕਹਿ ਰਹੇ ਨੇ, ਐਡਵਾਈਸ ਵੀ ਦੇ ਰਹੇ ਨੇ ਵੀ ਭਾਈ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰਿਓ, ਇਹ ਪਹਿਲੋਂ ਵੀ ਝੂਠ ਬੋਲਦੇ ਰਹੇ ਆ ਤੇ ਇਸ ਮਾਮਲੇ ਦੇ ਵਿੱਚ ਵੀ ਇਹ ਝੂਠ ਬੋਲਦੇ ਹੋ ਸਕਦੇ ਨੇ। ਸੋ ਤੁਸੀਂ ਆਪਣੇ ਪੱਧਰ ਦੇ ਉੱਤੇ ਜਿਹੜੀ ਜਾਂਚ ਆ ਉਸ ਨੂੰ ਰੱਖੋ ਤੇ ਦਬਾਅ ਜਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਬਣਾ ਕੇ ਰੱਖੋ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਕੀ ਉਹਨਾਂ ਦੀ ਕਹੀ ਗੱਲ ਦੇ ਉੱਤੇ ਜਿਹੜਾ ਯਕੀਨ ਕਰਨਗੇ ਜਾਂ ਅੱਗੇ ਜਿਹੜਾ ਆ ਉਸ ਨੂੰ ਜਿਹੜਾ ਇਸ ਗੱਲ ਨੂੰ ਅੱਗੇ ਜਾਂਚ ਵੱਲ ਨੂੰ ਜਿਹੜਾ ਹੋਰ ਤੋਰਨਗੇ। ਵੈਸੇ ਇਹ ਵੀ ਦੱਸ ਜਾਈਏ ਵੀ ਸਾਊਦੀ ਅਰੇਬੀਆ ਨੇ ਸੱਦਾ ਦਿੱਤਾ ਆ ਟਰਕੀ ਨੂੰ ਵੀ ਉਹ ਉਹਨਾਂ ਦੇ ਕੌਂਸੂਲੇਟ ਦੇ ਵਿੱਚ ਆ ਕੇ ਜਿਹੜੀ ਆ ਉਹ ਆਪਣੀ ਜਾਂਚ ਕਰ ਸਕਦੇ ਆ, ਮੇਕ ਸ਼ੋਰ ਕਰ ਸਕਦੇ ਆ ਵੀ ਜਿਹੜਾ ਜਮਾਲ ਖਸ਼ੋਗੀ ਆ ਉਹ ਉੱਥੇ ਨਹੀਂ ਹੈਗਾ ਤੇ ਉਹ ਉਸ ਨੂੰ ਉੱਥੇ ਜਿਹੜਾ ਉਹ ਨਹੀਂ ਮਾਰਿਆ ਗਿਆ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟਰ ਮਾਰਕੋ ਰੂਬੀਓ ਆ ਉਹਨਾਂ ਨੇ ਕਾਫੀ ਸਖਤ ਸਟੈਂਡ ਲਿਆ। ਉਹ ਕਹਿੰਦੇ ਭਈ ਅਸੀਂ ਆਪਣੀ ਜਿਹੜੀ ਕ੍ਰੈਡੀਬਿਲਿਟੀ ਆ ਦੁਨੀਆ ਦੇ ਵਿੱਚ ਮਨੀ ਕਰਕੇ ਨਹੀਂ ਹਿਊਮਨ ਰਾਈਟਸ ਦੀ ਬਾਈ ਕਰ ਸਕਦੇ ਹੈਗੇ ਤੇ ਸਾਨੂੰ ਜਿਹੜਾ ਸਖਤ ਸਟੈਂਡ ਲੈਣਾ ਚਾਹੀਦਾ। ਪਰ ਜਦੋਂ ਜੇ ਉਹਨਾਂ ਦੇ ਵੀ ਐਕਸ਼ਨ ਨਾਲ ਦੇਖਿਆ ਜਾਵੇ, ਪਿੱਛੇ ਜੇ ਜਦੋਂ ਇੱਕ ਵੋਟਿੰਗ ਹੋਈ ਸੀ UN ਦੇ ਵਿੱਚ ਤੇ ਉਸ ਟਾਈਮ ਦੇ ਉੱਤੇ ਵੀ ਜਿਹੜੇ ਰੂਬੀਓ ਆ ਉਹਨਾਂ ਨੇ ਜਿਹੜਾ ਆ US ਨੂੰ ਸੈਨੇਟ 'ਚ ਹੋਈ ਸੀ ਤੇ US ਨੂੰ ਜੈਮਨ ਦੇ ਵਿੱਚੋਂ ਪੁੱਲ ਆਊਟ ਕਰਨ ਦੇ ਲਈ ਜਿਹੜਾ ਆ ਉਹਦੇ ਹੱਕ ਵਿੱਚ ਵੋਟ ਨਹੀਂ ਪਾਈ ਸੀ। 54 ਦੇ ਕਰੀਬ ਜਿਹੜੇ ਰਿਪਬਲਿਕਨ, 50 ਦੇ ਕਰੀਬ ਰਿਪਬਲਿਕਨ ਤੇ ਬਾਕੀ 4 ਡੈਮੋਕ੍ਰੇਟ ਸੀ ਜਿਨ੍ਹਾਂ ਨੇ ਰਲ ਕੇ ਕਿਹਾ ਸੀ ਵੀ ਨਹੀਂ ਸਾਡੀ ਫੋਰਸ ਉੱਥੇ ਚਾਹੀਦੀ ਹੈਗੀ ਆ। ਤੇ ਇਸੇ ਤਰ੍ਹਾਂ ਸੈਨੇਟਰ ਬੌਬ ਕਰੋਕਰ ਜਿਹੜੇ ਆ ਉਹਨਾਂ ਨੇ ਵੀ ਸਾਊਦੀ ਅਰੇਬੀਆ ਨੂੰ ਜਿਹੜੇ ਆ ਵੈਪਨਸ ਵੇਚਣ ਦਾ ਜਿਹੜਾ ਕਿਹਾ ਸੀ ਤੇ ਉਹਦੇ ਹੱਕ ਵਿੱਚ ਆ। ਤੇ ਸਭ ਤੋਂ ਜਿਹੜੀ ਮਾੜੀ ਗੱਲ ਆ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ ਪਿਛਲੇ ਸਮਿਆਂ 'ਚ ਸਾਨੂੰ ਆਫ ਏਅਰ ਬਹੁਤ, ਖਾਸ ਕਰਕੇ ਮੈਨੂੰ ਬਹੁਤ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਆ, ਤੁਸੀਂ ਸਿਟੀਜ਼ਨ ਪਈ ਜੇ ਨਹੀਂ ਹੈਗੇ ਜੀ ਤੁਹਾਡੇ ਬੈਨੀਫਿਟ ਕੱਟ ਹੋ ਜਾਣੇ ਆ ਜਾਂ ਤੁਹਾਡੇ ਕੋਲ ਕੋਈ ਪੇਪਰ ਵਰਕ ਨਹੀਂ, ਤੁਸੀਂ ਡਿਪੋਰਟ ਹੋ ਸਕਦੇ ਆ। ਅਸੀਂ ਇਹ ਬਹੁਤ ਸੀਰੀਅਸਲੀ ਜਿਹੜੇ ਆ ਆਪਣੀ ਕਮਿਊਨਿਟੀ ਨੂੰ ਦੱਸ ਰਹੇ ਆ। ਹਾਲਾਂਕਿ ਸਾਨੂੰ ਕੋਈ ਦੋਨਾਂ ਨੂੰ ਪਰਸਨਲੀ ਜਾਂ ਪੰਜਾਬੀ ਰੇਡੀਓ USA ਨੂੰ ਕੋਈ ਫਾਇਦਾ ਨਹੀਂ ਹੋਣਾ ਅਲਰਟ ਕਰਨ ਦੇ ਉੱਤੇ ਪੰਜਾਬੀ ਕਮਿਊਨਿਟੀ ਨੂੰ। ਆਪਾਂ ਜਿਹੜੀ ਸਾਡੀ ਸਹੀ ਜਿਹੜੀ ਜੌਬ ਆ ਉਹ ਤੁਹਾਨੂੰ ਦੱਸ ਰਹੇ ਆ। ਹੁਣ ਦੇਖੋ ਵੀ ਕਿੰਨਾ ਮਾੜਾ ਬਿਆਨ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਨੇ ਦਿੱਤਾ ਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇੱਕ ਅਮਰੀਕਨ ਨੂੰ ਮਰ ਗਿਆ, ਕਹਿੰਦਾ ਵੀ ਨਹੀਂ ਉਹ ਅਮਰੀਕਨ ਸਿਟੀਜ਼ਨ ਨਹੀਂ ਸੀ ਖਸ਼ੋਗੀ, ਉਹ ਪਰਮਾਨੈਂਟ ਰੈਜ਼ੀਡੈਂਟ ਸੀ। ਸੋ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਡਿਸਮਿਸਡ ਖਸ਼ੋਗੀ ਐਜ਼ ਨਾਟ ਏ ਯੂਨਾਈਟਿਡ ਸਟੇਟ ਸਿਟੀਜ਼ਨ। ਮਿਸਿੰਗ ਜਰਨਲਿਸਟ ਜਿਹੜਾ ਵਾਸ਼ਿੰਗਟਨ ਪੋਸਟ ਦਾ ਸੀ ਉਹ US ਦਾ ਪਰਮਾਨੈਂਟ ਰੈਜ਼ੀਡੈਂਟ ਸੀ। ਸੋ $110 ਬਿਲੀਅਨ ਦਾ ਕਹਿੰਦੇ ਵੀ ਅਸੀਂ ਸੌਦਾ ਕਰਾਂਗੇ। ਸੋ ਇਹ ਤੁਹਾਡੀ ਜਿਹੜੀ ਹੈਗੀ ਆ ਇੰਨੀ ਕੁ ਜਿਹੜੀ ਤੁਹਾਡੀ ਕੀਮਤ ਆ ਜੇ ਤੁਸੀਂ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਹੈਗੇ ਆ। ਹਾਂ ਇਹੀ ਕੋਈ ਸਿਟੀਜ਼ਨ ਹੁੰਦਾ ਤੇ ਫਿਰ ਕਿੰਨਾ ਰੌਲਾ ਪੈਂਦਾ, ਫਿਰ ਤੁਹਾਨੂੰ ਪਤਾ ਹੀ ਆ ਵੀ ਕੀ ਹੋਣਾ ਸੀ, ਹਨਾ। ਟਰਕੀ ਦੇ ਵਿੱਚੋਂ ਇਹ ਲਿਆ ਕਿ ਨਹੀਂ ਉਹਨੂੰ ਜਿਹੜਾ ਜੀ, ਸੋ US ਦਾ ਸਿਟੀਜ਼ਨ ਸੀ। ਸੋ ਬਿਲਕੁਲ ਵੋਟਾਂ ਆ ਰਹੀਆਂ ਆ, ਹਰ ਇੱਕ ਬੰਦਾ ਜਿਹੜਾ ਪਹਿਲੀ ਗੱਲ ਤਾਂ ਸਿਟੀਜ਼ਨ ਬਣੋ, ਜਿਹੜਾ ਬਣ ਸਕਦਾ, ਜਿਹੜਾ ਬਣਿਆ ਆ ਉਹ ਰਜਿਸਟਰ ਕਰੋ ਵੋਟਾਂ ਲਈ। ਜਿਹੜਾ ਰਜਿਸਟਰ ਹੋਇਆ ਤੇ ਵੋਟ ਜ਼ਰੂਰ ਪਾਓ, ਚਾਹੇ ਜਿਹਨੂੰ ਮਰਜ਼ੀ ਪਾਓ, ਇਹ ਨਹੀਂ ਮੈਟਰ ਕਰਦਾ। ਪਰ ਜੇ ਤੁਸੀਂ ਪਾਰਟੀਸਪੇਟ ਨਹੀਂ ਕਰੋਗੇ ਤੇ ਫਿਰ ਇਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਇਹ ਹਿੱਟ ਕਰੂਗਾ, ਫਾਈਨੈਂਸ਼ੀਅਲੀ ਵੀ ਹਿੱਟ ਹੋਵੋਗੇ ਤੁਸੀਂ। ਤੇ ਇਮੀਗ੍ਰੇਸ਼ਨ ਦੇ ਰੂਲਸ ਬਹੁਤ ਚੇਂਜ ਹੋ ਰਹੇ ਆ, ਸੋਸ਼ਲ ਸਿਕਿਉਰਿਟੀ ਦੇ ਰੂਲਸ ਬਹੁਤ ਚੇਂਜ ਹੋ ਰਹੇ ਆ, ਮੈਡੀਕੇਅਰ ਦੇ ਬਹੁਤ ਚੇਂਜ ਹੋ ਰਹੇ ਆ। ਇਹ ਤੁਹਾਡੇ ਤੇ ਬਹੁਤ ਆਉਣ ਵਾਲੇ ਸਾਲਾਂ 'ਚ ਅਸਰ ਹੋਣਾ ਆ। ਬਿਲਕੁਲ ਜੀ। ਸੋ ਇਹ ਦੇਖੋ ਲਾਈਨ ਜਿਹੜੀ ਅੱਜ ਰਾਸ਼ਟਰਪਤੀ ਟਰੰਪ ਨੇ ਖਿੱਚ ਦਿੱਤੀ, ਇਹ ਤਾਂ ਡੈਫੀਨੇਟਲੀ ਇਹ ਗੱਲ ਸੱਚੀ ਹੋਈ ਆ ਵੀ ਜਦੋਂ ਕਿਸੇ ਕੰਟਰੀ ਦੇ ਕਿਸੇ ਸਿਟੀਜ਼ਨ ਨੂੰ ਲੈ ਕੇ ਹੁੰਦਾ, ਕਿਉਂਕਿ ਦੇਖੋ ਉਹਦੇ 'ਤੇ ਸਿਆਸਤ ਵੀ ਜਿਹੜੀ ਆ ਉਹ ਹੁੰਦੀ ਆ। ਫਿਰ ਇਸ ਲਈ ਸਿਟੀਜ਼ਨ ਨਾ ਹੋਣ ਕਰਕੇ ਤਾਂ ਵੀ ਇੰਨਾ ਰੌਲਾ ਪਿਆ। ਜੇ ਸਿਟੀਜ਼ਨ ਹੁੰਦਾ ਤੁਸੀਂ ਇਹ ਸੋਚੋ ਵੀ ਕਿੰਨਾ ਜਿਹੜਾ ਉਸ ਦਾ ਡਿਫਰੈਂਟ ਅਸਰ ਜਿਹੜਾ ਹੋਣਾ ਸੀਗਾ। ਟਰਕੀ ਵਾਲੇ ਤਾਂ ਕਰ ਰਹੇ ਆ ਕਿਉਂਕਿ ਉਹਨਾਂ ਦੇ ਜ਼ਮੀਨ ਦੇ ਉੱਤੇ ਉਹਨਾਂ ਦੀ ਜਿਹੜੀ ਸਾਊਦੀ ਕੌਂਸੂਲੇਟ ਦੇ ਵਿੱਚ ਜਿਹੜਾ ਆ ਇਸਤਾਨਬੁਲ ਦੇ ਵਿੱਚ ਇਹ ਰੌਲਾ ਪਿਆ ਤੇ ਨਾਲ ਜਿਹੜੀ ਉਹਦੀ ਫਿਆਂਸੇ ਆ ਉਹ ਟਰਕੀ ਮੂਲ ਦੀ ਸੀਗੀ। ਸੋ ਕਾਫੀ ਕੁਛ ਹਰਜੋਤ ਸਿੰਘ ਜੀ ਇਹ ਪੂਰੀ ਹਫੜਾ ਦਫੜੀ ਇਸ ਟਾਈਮ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਇੱਕ ਵਿਵਾਦ ਆ ਉਹ ਬਣਿਆ ਹੋਇਆ ਆ ਤੇ ਹਰ ਇੱਕ ਦੀ ਜਿਹੜੀ ਨਜ਼ਰ ਆ ਹੁਣ ਸਾਊਦੀ ਅਰੇਬੀਆ ਦੇ ਵੱਲ ਜਿਹੜੀ ਆ ਉਹ
ਲੱਗੀ ਹੋਈ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਅਤੇ ਜਿਹੜੀ ਅੱਜ ਮੁਲਾਕਾਤ ਹੋ ਰਹੀ ਆ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਦੀ ਅਤੇ ਸਾਊਦੀ ਅਰੇਬੀਆ ਦੇ ਵਿੱਚ ਜਿਹੜੇ ਵੱਖੋ ਵੱਖਰੇ ਉੱਥੇ ਉਹਨਾਂ ਦੀ ਡੈਲੀਗੇਸ਼ਨ ਜਿਹੜੀ ਹੈਗੀ ਆ ਉੱਥੇ ਵਿੱਚ ਦੇਖਦੇ ਹਾਂ ਕੀ ਹੁੰਦਾ। ਰਿਆਦ ਦੇ ਵਿੱਚ ਆਲਰੇਡੀ ਉੱਥੇ ਪਹੁੰਚ ਚੁੱਕੇ ਹੋਏ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਵੀ ਦੱਸਿਆ ਸੀ, ਮੈਸਾਚੂਸੈਟਸ ਦੇ ਸੈਨੇਟਰ ਐਲਿਜ਼ਾਬੈਥ ਵਾਰਨ ਜਿਹੜੇ ਹੈਗੇ ਆ, ਉਹਨਾਂ ਨੇ ਆਪਣਾ ਟੈਸਟ ਕਰਾਇਆ DNA, ਜਿਹਦੇ ਵਿੱਚ ਉਹਨਾਂ ਨੇ ਸ਼ੋਅ ਕਰਨ ਦੀ ਟਰਾਈ ਕੀਤੀ ਆ ਜਾਂ ਉਹਨਾਂ ਨੇ ਪ੍ਰੂਵ ਕਰਨ ਦੀ ਟਰਾਈ ਕੀਤੀ ਆ ਵੀ ਉਹ ਕਿਤੇ ਨਾ ਕਿਤੇ ਜਿਹੜੀ ਆ ਨੇਟਿਵ ਅਮਰੀਕਨ ਦੇ ਨਾਲ ਉਹਨਾਂ ਦਾ ਜਿਹੜਾ ਬਲੱਡ ਮਿਲਦਾ ਹੈਗਾ ਆ। ਉਹਦੇ ਸੰਬੰਧ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਕਾਫੀ ਜਿਹੜੀ ਆ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਮਜ਼ਾਕ ਉਡਾਇਆ ਹੈਗਾ ਆ। ਸੋ ਓਵਰਆਲ ਕਹਿੰਦੇ ਇੱਕ ਬਹੁਤ ਸਾਰੇ ਜਿਹੜੇ ਜਰਨਲਿਸਟ ਆ ਉਹ ਇਹ ਕਹਿ ਰਹੇ ਆ ਵੀ ਇਹ ਜਿਹੜਾ ਸੈਨੇਟਰ ਐਲਿਜ਼ਾਬੈਥ ਵਾਰਨ ਆ ਉਹਨਾਂ ਨੂੰ ਇਹ ਇਸ਼ੂ ਨਹੀਂ ਲੈ ਕੇ ਆਉਣਾ ਚਾਹੀਦਾ ਸੀ। ਇਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਬੈਕਫਾਇਰ ਕਰੇਗਾ, ਕਿਉਂਕਿ ਜਿਹੜੇ ਇੰਡੀਅਨ ਮੂਲ ਦੇ ਜਿਹੜਾ ਕੁਲਾਨ ਹੈਗਾ ਉਹਨੂੰ ਇਹ ਕਹਿ ਰਹੇ ਆ ਵੀ ਮੈਂ ਬਿਲੋਂਗ ਕਰਦੀ ਹਾਂ। ਉਹਨਾਂ ਨੇ ਇਹ ਕਿਹਾ ਵੀ ਅਸੀਂ ਟੈਸਟਾਂ ਟੁਸਟਾਂ 'ਚ ਯਕੀਨ ਨਹੀਂ ਕਰਦੇ ਅਤੇ ਸਾਡੇ ਰੈਕਡ ਦੇ ਹਿਸਾਬ ਨਾਲ ਇਹ ਜਿਹੜੀ ਸਾਡਾ ਜਿਹੜਾ ਨੇਟਿਵ ਅਮਰੀਕਨ ਦਾ ਹੈਗਾ ਆ ਉਹ ਰਿਜ਼ਰਵੇਸ਼ਨ ਉਹਨੂੰ ਇਹ ਬਿਲੋਂਗ ਨਹੀਂ ਕਰਦੇ ਹੈਗੇ। ਅਤੇ ਸਰੋਤਿਆਂ ਨੂੰ ਦੱਸਦੀ ਜਾਈਏ ਐਲਿਜ਼ਾਬੈਥ ਵਾਰਨ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪ੍ਰੀਪੇਅਰ ਕਰ ਰਹੇ ਆ 2020 ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ। ਬਿਲਕੁਲ ਉਹਨਾਂ ਦੇ ਕੈਂਡੀਡੇਟ ਨੋਮੀਨੀ ਜਿਹੜੇ ਆ ਉਹ ਬਣਨ ਦੀ ਪੂਰੀ ਕੋਸ਼ਿਸ਼ ਆ। ਉਹ ਵੀ ਜਿਹੜੀ ਆ ਇੱਕ ਵਾਰੀ 2020 ਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਵੀ ਡੈਮੋਕ੍ਰੇਟ ਪਾਰਟੀ ਕਿਹੜਾ ਕੋਈ ਮੋਹਰਿਓਂ ਲੀਡਰ ਜਿਹੜਾ ਆ ਜਿਹੜੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜਾ ਲੈ ਕੇ ਆਉਣ ਦੇ ਵਿੱਚ ਕਾਮਯਾਬ ਰਹੇਗੀ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਐਲਿਜ਼ਾਬੈਥ ਵਾਰਨ ਨੂੰ ਕਿਹਾ ਵੀ ਜਿਹੜਾ DNA ਟੈਸਟ ਆ ਉਹ ਟੋਟਲੀ ਇਸ ਦਾ ਬੋਗਸ ਆ, ਇਹ ਨਕਲੀ ਆ, ਜਦ ਕਿ ਇਹ ਜਿਹੜਾ DNA ਟੈਸਟ ਸਟੈਨਫੋਰਡ ਦੇ ਇੱਕ ਜਿਹੜੇ ਜੈਨੇਟਿਕਸ ਦੇ ਹੈਗੇ ਆ ਸਾਇੰਟਿਸਟ ਉਹਨਾਂ ਨੇ ਕਹਿੰਦੇ ਆ ਉਹਨਾਂ ਤੋਂ ਕਰਵਾਇਆ ਆ ਅਤੇ ਉਸ ਦੇ ਵਿੱਚ ਇਹ ਪ੍ਰੂਵ ਹੋਇਆ ਵੀ ਇਹ 6th ਤੋਂ 10th ਜਨਰੇਸ਼ਨ ਇਹਦੇ ਵਿਚਕਾਰ ਜਿਹੜੇ ਆ ਉਸ ਜਿਹੜੇ ਨੇਟਿਵ ਇੰਡੀਅਨਸ ਆ ਉਹਨਾਂ ਦੀ ਟਰਾਈਬ ਨੂੰ ਉਹ ਬਿਲੋਂਗ ਕਰਦੇ ਨੇ। ਸੋ ਇਟਸ ਜਿੱਦਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ 1/32 ਤੋਂ 1/32 ਤੋਂ ਲੈ ਕੇ 1/512 ਪਾਰਟ ਜਿਹੜਾ ਉਹਨਾਂ ਦਾ ਜਿਹੜਾ ਨੇਟਿਵ ਇੰਡੀਅਨ ਜਿਹੜਾ ਆ ਉਹ ਹੋ ਸਕਦਾ ਆ। ਇਹ ਗੱਲ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉੱਤੇ ਨਜ਼ਰ ਮਾਰਦੇ ਹਾਂ, ਹਰੀਕੇਨ ਮਾਈਕਲ ਜਿਹੜਾ ਆ ਉਸ ਦੇ ਕਰਕੇ ਬਹੁਤ ਸਾਰੇ ਲੋਕ ਇਸ ਟਾਈਮ ਘਰੋਂ ਬੇਘਰ ਜਿਹੜੇ ਆ ਉਹ ਹੋਏ ਪਏ ਨੇ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਵੀ ਜਿਹੜਾ ਫਲੋਰੀਡਾ ਅਤੇ ਜਾਰਜੀਆ ਦਾ ਉਹ ਦੌਰਾ ਕਰਨਾ ਆ। ਅਤੇ ਇਸ ਟਾਈਮ ਕਹਿੰਦੇ ਆ ਵੀ ਜਿਹੜੇ ਪਰਿਵਾਰ ਨੇ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਨੇ ਵੀ ਕਿਤੇ ਉਹਨਾਂ ਦੇ ਜਿਹੜੇ ਪਰਿਵਾਰਕ ਬਾਕੀ ਮੈਂਬਰ ਆ ਜਿਹੜੇ ਇਸ ਟਾਈਮ ਲਾਪਤਾ ਨੇ, ਪਰਿਵਾਰ ਨਾਲੋਂ ਵਿਛੜੇ ਹੋਏ ਨੇ, ਵੀ ਉਹਨਾਂ ਬਾਰੇ ਪਤਾ ਲੱਗੇ। ਕਈ ਜਿਹੜੇ ਫੇਸਬੁੱਕ ਗਰੁੱਪਸ ਜਿਹੜੇ ਆ ਜਿਹੇ ਇਸ ਟਾਈਮ ਬਣੇ ਹੋਏ ਨੇ ਜਿਸ ਦੇ ਵਿੱਚ ਇਹ ਟਰਾਈ ਕੀਤੀ ਜਾ ਰਹੀ ਆ। ਕੋਈ ਹਰ ਇੱਕ ਜਾਣਾ ਆਪੋ ਆਪਣਾ ਲਾਪਤਾ ਪਰਿਵਾਰਕ ਮੈਂਬਰ ਆ ਉਸ ਨਾਲ ਦੀਆਂ ਨਿਸ਼ਾਨੀਆਂ, ਤਸਵੀਰਾਂ ਜਾਂ ਉਹਨਾਂ ਦੇ ਬਾਰੇ ਜਿਹੜੇ ਆ ਪੋਸਟ ਪਾ ਰਿਹਾ ਹੈ ਵੀ ਉਹਨਾਂ ਨੂੰ ਕੋਈ ਲੱਭ ਕੇ ਜਿਹੜਾ ਆ ਉਹ ਲਿਆਵੇ। ਜੇ ਕਿਸੇ ਨੇ ਦੇਖਿਆ ਹੋਵੇ ਤਾਂ ਉਹ ਉੱਥੇ ਪਲੀਜ਼ ਜਿਹੜੇ ਆ ਉਹਨਾਂ ਨੂੰ ਦੱਸ ਦੇਣ। ਸੋ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਵੀ ਕਹਿੰਦੇ ਵੀ 200 ਦੇ ਕਰੀਬ ਜਿਹੜੇ ਲੋਕ ਆ ਅਨਅਕਾਊਂਟਡ ਆ ਜਿਹੜੇ, ਕਿਉਂਕਿ ਉਸ ਟਾਈਮ ਦੇ ਉੱਤੇ ਜਦੋਂ ਹਰੀਕੇਨ ਮਾਈਕਲ ਆਇਆ ਸੀ ਉਸ ਟਾਈਮ 'ਤੇ ਅਵੈਕੂਏਸ਼ਨ ਆਰਡਰ ਕੀਤੇ ਗਏ ਸੀ ਪਨਾਮਾ ਸਿਟੀ ਫਲੋਰੀਡਾ ਏਰੀਆ ਦੇ ਵਿੱਚ, ਪਰ ਬਹੁਤ ਸਾਰੇ ਲੋਕ ਅਵੈਕੂਏਟ ਨਹੀਂ ਹੋਏ। ਸੋ 200 ਲੋਕ ਅਨਅਕਾਊਂਟਡ ਫॉर ਹੈਗੇ ਆ। ਅਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਫੇਸਬੁੱਕ ਦੇ ਉੱਤੇ ਆਪਣੇ ਪਰਿਵਾਰਾਂ ਦੀਆਂ ਫੋਟੋਆਂ ਪਾ ਰਹੇ ਆ ਵੀ ਮੇਰਾ ਜੀ ਬੱਚਾ ਮਿਸਿੰਗ ਆ ਜਾਂ ਮੇਰਾ ਜਿਹੜਾ ਆ ਭਰਾ ਮਿਸਿੰਗ ਹੈਗਾ ਆ। ਸੋ ਫੇਸਬੁੱਕ ਅਤੇ ਸੋਸ਼ਲ ਮੀਡੀਆ ਦਾ ਜਿਹੜਾ ਆ ਫਾਇਦਾ ਆ ਉਹ ਲੋਕ ਲੈ ਰਹੇ ਹੈਗੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਇਕੱਠੇ ਹੋ ਜਾਣ ਅਤੇ ਉਹ ਉਹਨਾਂ ਨੂੰ ਮਿਲ ਜਾਣ। ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਦੇ ਉੱਤੇ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਇਹ ਵੀ ਜਿਹੜੀ ਆਪਾਂ ਜੇ ਕਹੀਏ ਵੀ ਜਮਾਲ ਖਸ਼ੋਗੀ ਦੇ ਨਾਲ ਹੀ ਸੰਬੰਧਿਤ ਆ। ਸੈਨੇਟਰ ਲਿੰਡਸੇ ਗ੍ਰਾਹਮ ਸਭ ਨੂੰ ਪਤਾ ਵੀ ਅੱਜ ਕੱਲ੍ਹ ਕਾਫੀ ਜਿਹੜੇ ਆ ਗੱਲਾਂ ਬਾਤਾਂ ਦੇ ਵਿੱਚ ਰਹਿੰਦੇ ਨੇ, ਆਪਣੇ ਜਿਹੜੇ ਆ ਬਿਆਨ ਕਿਸੇ ਨਾ ਕਿਸੇ ਹਰ ਮੁੱਦੇ ਦੇ ਉੱਤੇ ਜ਼ਰੂਰ ਰੱਖਦੇ ਨੇ। ਉਹਨਾਂ ਨੇ ਜਿਹੜੇ ਜਮਾਲ ਖਸ਼ੋਗੀ ਦੀ ਡਿਸਅਪੀਅਰੈਂਸ ਦੇ ਉੱਤੇ ਜਿਹੜਾ ਆ ਉਹ ਗੱਲਬਾਤ ਕਰਦੇ ਹੋਏ ਫੌਕਸ ਨਿਊਜ਼ ਦੇ ਉੱਤੇ ਜਿਹੜਾ ਆਖਿਆ ਵੀ ਕਹਿੰਦੇ ਜਿਹੜੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ ਵੀ ਕਹਿੰਦੇ ਆ ਵੀ ਇਸ ਘਟਨਾ ਹੋਣ ਤੋਂ ਬਾਅਦ ਦੇ ਵਿੱਚ
ਉਸ ਨੂੰ ਜਿਹੜਾ ਡੈਫੀਨੇਟਲੀ ਆ ਉਸ ਪੋਜੀਸ਼ਨ ਤੋਂ ਲਾ ਦਿੱਤਾ ਜਾਣਾ ਚਾਹੀਦਾ ਆ। ਕਹਿੰਦੇ ਦਿਸ ਗਾਏ ਹੈਜ਼ ਗਾਟ ਟੂ ਗੋ। ਚਲੋ ਅਮਰੀਕਾ ਦੇ ਵਿੱਚ ਬੈਠੇ ਜਿਹੜੇ ਜ਼ਰੂਰ ਸੈਨੇਟਰ ਆਪਣੀ ਜਿਹੜੀ ਤਕਰੀਰ ਆ ਉੱਥੇ ਕਰ ਰਹੇ ਨੇ, ਪਰ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਸਾਊਦੀ ਅਰੇਬੀਆ ਨੂੰ ਇਹ ਕੰਮ ਮਨਾਉਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੋਣਗੇ। ਤੇ ਸਭ ਨੂੰ ਪਤਾ ਹੈ ਵੀ ਇਹ ਉਹੀ ਮੁਹੰਮਦ ਬਿਨ ਸਲਮਾਨ ਆ ਜਿਹਨੇ ਉਸ ਦੇ ਬਾਕੀ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਸੀਗਾ। ਇਹ ਇੱਥੋਂ ਬੈਠੇ ਉਹਨੂੰ ਦੇਖਦੇ ਆ ਵੀ ਕਿੱਦਾਂ ਗੱਦੀ ਤੋਂ ਜਿਹੜੇ ਲਾ ਸਕਦੇ ਆ, ਅਨਲੈਸ ਕੋਈ ਇਹਨਾਂ ਕੋਈ ਜਿਹੜਾ ਆ ਕੋਈ ਐਸੀ ਚੀਜ਼ ਹੋਵੇ ਜਿਸ ਦੇ ਕਰਕੇ ਉਹ ਮਨਾ ਲੈਣ। ਪਰ ਆਪਾਂ ਬਾਰ-ਬਾਰ ਜਿਹੜੀ ਇਹ ਗੱਲ ਕਹਿੰਦੇ ਆ, ਸਾਊਦੀ ਅਰੇਬੀਆ ਹਮੇਸ਼ਾ ਹੀ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਕੰਮ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਬਚਦਾ ਰਿਹਾ ਆ। ਹਿਊਮਨ ਰਾਈਟ ਵਾਇਲੇਸ਼ਨ ਦੇ ਵਿੱਚ ਇਹਨਾਂ ਦਾ ਕਹਿ ਲਓ ਵੀ ਲੈਵਲ ਸਭ ਤੋਂ ਥੱਲੜੇ ਮੁਲਕਾਂ ਦੇ ਵਿੱਚੋਂ ਜਿਹੜਾ ਉਹ ਆਉਂਦਾ ਆ। ਔਰਤਾਂ ਦੇ ਲਈ ਬਹੁਤ ਜਿਹੜਾ ਥਾਂ ਉੱਥੇ ਉਹ ਚੰਗਾ ਨਹੀਂ ਹੈਗਾ, ਪਰ ਫਿਰ ਵੀ ਉਸ ਦੇ ਬਾਵਜੂਦ ਸਾਊਦੀ ਅਰੇਬੀਆ ਤੋਂ ਸਾਰੇ ਮੁਲਕ ਜਿਹੜੇ ਆ ਉਹ ਚੱਲਦੇ ਨੇ। ਜੀ ਬਿਲਕੁਲ, ਕਿਉਂਕਿ ਸੈਨੇਟ ਦੀ ਜਿਹੜੀ ਹੁਣ ਇਲੈਕਸ਼ਨ ਹੋਣੀ ਹੈਗੀ ਆ ਕੁਛ ਕੁ ਸੈਨੇਟਰਾਂ ਦੀਆਂ, ਅਤੇ ਕਹਿੰਦੇ 10 ਦੇ ਕਰੀਬ ਜਿਹੜੀਆਂ ਸੀਟਾਂ ਹੈਗੀਆਂ ਰੇਸਿਸ ਹੈਗੀਆਂ ਜਿਹੜੀਆਂ ਡਿਟਰਮਨ ਕਰਨਗੀਆਂ ਵੀ ਜਿਹੜਾ ਸੈਨੇਟ ਦੇ ਵਿੱਚ ਕੰਟਰੋਲ ਹੈਗਾ ਆ ਉਹ ਰਿਪਬਲਿਕਨ ਰਹੇਗਾ ਜਾਂ ਉਹ ਡੈਮੋਕਰੇਟ ਰਹੇਗਾ। ਹਜੇ ਤੱਕ ਤਾਂ ਕਹਿੰਦੇ ਵੀ ਸਾਰੀਆਂ ਸੀਟਾਂ ਜਿਸ ਤਰ੍ਹਾਂ ਹੈਗੀਆਂ ਇੱਦਾਂ ਹੀ ਹੈਗੀਆਂ, ਪਰ ਸਟਿਲ 26 ਦੇ ਕਰੀਬ ਡੈਮੋਕਰੇਟ ਅਤੇ 9 ਦੇ ਕਰੀਬ ਜਿਹੜੇ ਰਿਪਬਲਿਕਨ ਸੀਟਾਂ ਆ ਉਹਨਾਂ ਦੇ ਉੱਤੇ ਜਿਹੜੀਆਂ ਇਲੈਕਸ਼ਨ ਹੋਣੀਆਂ ਆ US ਸੈਨੇਟ ਦੇ ਲਈ ਨਵੰਬਰ 6 ਦੇ ਵਿੱਚ। ਸਾਡੇ ਕੈਲੀਫੋਰਨੀਆ ਦੇ ਵਿੱਚ ਵੀ ਹੈਗੀਆਂ ਡਾਇਨ ਫਾਈਨਸਟਾਈਨ ਆ ਅਤੇ ਉਹਨਾਂ ਦੇ ਓਪੋਨੈਂਟ ਕੈਬਨ ਡੀ ਲਿਓਨ ਹੈਗੇ ਆ। ਡੈਮੋਕ੍ਰੇਟਿਕ ਪਾਰਟੀ ਨੇ ਡਾਇਨ ਫਾਈਨਸਟਾਈਨ ਨੂੰ ਨਹੀਂ ਕੀਤਾ ਐਂਡੋਰਸ, ਕਿਉਂਕਿ ਉਹ ਕਾਫੀ ਲੰਮੇ ਸਮੇਂ ਤੋਂ ਸੈਨੇਟਰ ਬਣੇ ਹੋਏ ਆ, ਪਰ ਲੱਗਦਾ ਆ ਵੀ ਉਹਨਾਂ ਨੇ ਫਿਰ ਜਿੱਤ ਜਾਣਾ ਅਤੇ ਜਿੱਤ ਕੇ ਉਹ ਮੇ ਵੀ ਹੋ ਸਕਦਾ ਰਿਜ਼ਾਈਨ ਕਰ ਦੇਣ ਅਤੇ ਫਿਰ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ ਉਹ ਸੈਨੇਟਰ ਜਿਹੜਾ ਆ ਉਹ ਆਪਣੀ ਮਰਜ਼ੀ ਦਾ ਅਪੁਆਇੰਟ ਕਰ ਸਕਦੇ ਆ, ਜਿਸ ਤਰ੍ਹਾਂ ਜੌਨ ਮਕੇਨ ਹੁਣਾਂ ਦੀ ਮੌਤ ਤੋਂ ਬਾਅਦ ਹੋਇਆ ਜੀ, ਜਿਸ ਤਰ੍ਹਾਂ ਐਰੀਜ਼ੋਨਾ ਦੇ ਵਿੱਚ ਹੋਇਆ ਹੈਗਾ ਆ। ਸੋ ਕੁਛ ਕੁ ਸੀਟਾਂ ਜਿਹੜੀਆਂ ਆ ਕਹਿੰਦੇ ਕੋਈ ਫਲਿੱਪ ਹੋ ਸਕਦੀਆਂ। ਨਾਰਥ ਡਕੋਟਾ ਦੇ ਵਿੱਚ ਜਿਹੜੀ ਆ ਸੀਟ ਆ ਉਹ ਫਲਿੱਪ ਹੋ ਸਕਦੀ ਹੈਗੀ ਆ। ਸੋ ਨਵਾਡਾ ਦੇ ਵਿੱਚ, ਮਜ਼ੂਰੀ 'ਚ, ਸੋ ਕੁਛ ਕੁ ਜਿਹੜੀਆਂ ਸਟੇਟਾਂ ਆ ਉੱਥੇ ਕਾਫੀ ਕ੍ਰਿਟੀਕਲ ਜਿਹੜੀਆਂ ਇਹ ਇਲੈਕਸ਼ਨਸ ਹੋਣੀਆਂ ਹੈਗੀਆਂ ਆ। ਸੋ ਪਲੀਜ਼ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ, ਜਿਹੜੀ ਸਟੇਟ 'ਚ ਰਹਿੰਦੇ ਆ, ਜ਼ਰੂਰ ਆਪਣੇ ਕੈਂਡੀਡੇਟਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਆ ਉਹਨਾਂ ਦੇ ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਆ ਵੋਟ ਪਾਓ। ਬਿਲਕੁਲ, ਜਿਹੜੇ ਇੱਥੇ ਆਪਾਂ ਡਾਇਨ ਫਾਈਨਸਟਾਈਨ ਦੀ ਜੇ ਗੱਲ ਕਰਦੇ ਚਾਹੀਏ ਤਾਂ 1992 ਤੋਂ ਇਹ ਲਗਾਤਾਰ ਜਿਹੜੇ ਆ ਉਹ ਆਫਿਸ ਦੇ ਵਿੱਚ ਨੇ ਬਤੌਰ ਸੈਨੇਟਰ ਸੀਗੇ। ਪਹਿਲਾਂ ਬਾਰਬਰਾ ਬਾਕਸਟਰ ਵੀ ਹੁੰਦੇ ਸੀਗੇ ਅਤੇ ਉਹ ਪਿਛਲੀ ਵਾਰੀ ਜਿਹੜੇ ਆ ਉਹ ਰਿਜ਼ਾਈਨ ਕਰ ਗਏ ਸੀ ਅਤੇ ਉਹਨਾਂ ਦੀ ਥਾਂ 'ਤੇ ਜਿਹੜੀ ਕਮਲਾ ਹੈਰਿਸ ਆ ਉਹ ਜੋ ਕਿ ਇੱਕ ਟਾਈਮ 'ਤੇ ਅਟਰਨੀ ਜਨਰਲ ਰਹੇ ਆ ਕੈਲੀਫੋਰਨੀਆ ਦੇ, ਉਹ ਹੁਣ ਉੱਥੇ ਜਿਹੜੇ ਸੈਨੇਟਰ ਨੇ। ਸੋ ਅਪਰੂਵਲ ਰੇਟਿੰਗ ਇਹ ਉਹ ਸਾਰਾ ਕੁਛ ਜੇ ਦੇਖਦੇ ਜਾਈਏ ਤਾਂ ਉੱਦਾਂ ਕਹਿੰਦੇ ਆ ਵੀ ਲੀਡ ਇਹਨਾਂ ਨੇ ਜਿਹੜੀ ਡੈਵਨ ਕਲੋਨ ਤੋਂ ਜਿਹੜੀ ਕਾਫੀ ਜ਼ਿਆਦਾ ਆ ਉਹ ਬਣਾ ਕੇ ਰੱਖੀ ਹੋਈ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਡੈਮੋਕ੍ਰੇਟ ਪਾਰਟੀ ਵੀ ਚਾਹੁੰਦੀ ਕਿਤੇ ਨਾ ਕਿਤੇ ਵੀ ਕੁਛ ਨਵੇਂ ਚਿਹਰੇ ਜਿਹੜੇ ਆ ਉਹ ਵੀ ਸਾਹਮਣੇ ਆਉਣ, ਪਰ ਇਹ ਵੀ ਵਿਚਾਰੇ ਡਰਦੇ ਹੀ ਮਾਰੇ ਆ ਐਸਟੈਬਲਿਸ਼ਮੈਂਟ ਦੇ ਖਿਲਾਫ, ਇਹ ਵੀ ਜਾ ਕੇ ਜਿਹੜੇ ਆ ਉਹ ਰਾਜੀ ਨਹੀਂ ਹੈਗੇ। ਸੋ ਤਾਂ ਇਹਦੇ ਕਰਕੇ ਤਾਂ ਇਹਨੇ ਸੀਟ ਆਪਣੀ ਪ੍ਰੈਜ਼ੀਡੈਂਸ਼ੀਅਲ ਸੀਟ ਗਵਾ ਲਈ। ਜੇ ਉਸ ਟਾਈਮ ਦੇ ਉੱਤੇ ਬਰਨੀ ਸੈਂਡਰਸ ਨੂੰ ਸਪੋਰਟ ਕਰਦੇ ਤੇ ਬਹੁਤ ਚਾਂਸ ਸੀਗੇ ਬਰਨੀ ਸੈਂਡਰਸ ਦੇ, ਕਾਫੀ ਜ਼ਿਆਦਾ ਡਿਫਰੈਂਟ ਨਤੀਜੇ ਜਿਹੜੇ ਆ ਕਈ ਸਟੇਟਾਂ ਦੇ ਵਿੱਚ ਜਿਹੜੇ ਹੋ ਸਕਦੇ ਸੀਗੇ ਜੀ। ਤੇ ਅਗਲੀ ਹੋਰ ਵਾਰ ਚੱਲੀਏ, ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਪਹਿਲਾਂ ਤਾਂ ਕਹਿੰਦੇ ਸੀ ਵੀ ਮੈਂ 4 ਸਾਲ ਲਈ ਆਉਣਾ ਆ, ਤੇ ਹੁਣ ਜਿਹੜੀ ਆ 2020 ਦੀ ਉਹਨਾਂ ਦੀ ਤਿਆਰੀ ਹੋ ਗਈ ਆ, ਅਤੇ ਕਹਿੰਦੇ $100 ਮਿਲੀਅਨ ਦੇ ਕਰੀਬ ਉਹਨਾਂ ਨੇ ਆਲਰੇਡੀ ਜਿਹੜਾ ਰੀ ਇਲੈਕਸ਼ਨ ਉਹਨਾਂ ਦੀ ਹੋਣੀ ਆ ਬਿਡ, ਉਹਦੇ ਲਈ ਜਿਹੜਾ ਰੇਜ਼ ਕਰ ਲਿਆ ਹੈਗਾ। ਇਹ ਉਹਨਾਂ ਨੇ ਜਿਹੜੀ ਆ ਫੈਡਰਲ ਇਲੈਕਸ਼ਨ ਕਮਿਸ਼ਨ ਆ ਉਹਦੇ ਕੋਲ ਇਹ ਫਾਈਲ ਕੀਤਾ ਆ ਸੋਮਵਾਰ ਸ਼ਾਮ ਨੂੰ, ਅਤੇ $18.1 ਮਿਲੀਅਨ ਜਿਹੜਾ ਆ ਉਹ ਪਿਛਲੇ ਕੁਆਟਰ ਦੇ ਵਿੱਚ ਉਹਨੇ ਰੇਜ਼ ਕੀਤਾ ਹੈ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਜੀ। ਸੋ ਆਲਰੇਡੀ ਜਿਹੜੇ ਆ ਉਹਨਾਂ ਦੀ ਤਿਆਰੀ ਅਗਲੀ ਇਲੈਕਸ਼ਨ ਦੇ ਉੱਤੇ ਜਿਹੜੀ ਆ ਉਹ ਚੱਲ ਰਹੀ ਆ। ਅਜੇ ਦੇਖੋ ਅੱਧਾ ਕਾਰਜਕਾਲ ਵੀ ਜਿਹੜਾ ਆ ਉਹ ਪਹਿਲੇ ਜਿਹੜੇ ਕਹਿ ਲਓ ਵੀ ਪੂਰੇ 4 ਸਾਲਾਂ ਦੇ ਵਿੱਚੋਂ ਲੰਘਿਆ ਨਹੀਂ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਅਤੇ ਜਿਹੜਾ ਟਰੰਪ ਪ੍ਰਸ਼ਾਸਨ ਅਤੇ GOP ਆ ਇੱਕ ਨਵਾਂ ਪੈਂਤੜਾ ਜਿਹੜਾ ਇਸ ਟਾਈਮ ਖੇਡ ਰਹੇ ਆ, ਖਾਸ ਕਰਕੇ ਜਿਹੜੀਆਂ ਡਰੱਗ ਐਡਸ ਆ ਉਸ ਨੂੰ ਲੈ ਕੇ। ਰਾਈਟ ਨਾਓ ਜਿਹੜਾ ਇਸ ਸਾਰੀ ਚੀਜ਼ ਨੂੰ ਦੇਖਦਾ ਆ, ਦੇਖ ਰੇਖ ਕਰਦੇ ਨੇ, ਉਹ ਟਰਾਈ ਕਰ ਰਹੇ ਆ ਪ੍ਰਸ਼ਾਸਨ ਦੇ ਦੁਆਰਾ ਵੀ ਜਿਹੜੀਆਂ ਡਰੱਗ ਐਡਸ ਤੁਸੀਂ TV ਦੇ ਉੱਤੇ ਦੇਖਦੇ ਹੋ ਉਹਨਾਂ ਦੇ ਵਿੱਚ ਪ੍ਰਾਈਸ ਇਨਕਲੂਡ ਕੀਤਾ ਜਾਵੇ। ਰਿਸਰਚ ਇਹ ਸ਼ੋਅ ਕਰਦੀ ਆ ਵੀ ਲੋਕ ਚਾਹੁੰਦੇ ਨੇ
ਵੀ ਜਿਹੜਾ ਆ ਉਹਨਾਂ ਦਾ ਪ੍ਰਸਕ੍ਰਿਪਸ਼ਨ ਜਿਹੜੀਆਂ ਡਰੱਗਸ ਹੁੰਦੀਆਂ ਆ ਉਹਨਾਂ ਦੇ ਪ੍ਰਾਈਸ ਦੇ ਬਾਰੇ ਉਹਨਾਂ ਨੂੰ ਪਤਾ ਲੱਗੇ। ਸੋ ਕਿਤੇ ਨਾ ਕਿਤੇ ਇਹ ਇੱਕ ਵੋਟਾਂ ਦਾ ਮਾਮਲਾ ਜਿਹੜਾ ਆ ਉਹ ਬਣਦਾ ਜਾ ਰਿਹਾ ਆ ਤੇ ਇਹ ਟਰਾਈ ਕੀਤੀ ਜਾ ਰਹੀ ਆ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਵੀ ਨਵੰਬਰ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਇਹ ਜਿਹੜੇ ਫਾਰਮਾਸਿਊਟੀਕਲ ਕੰਪਨੀਜ਼ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਦੇ ਉੱਤੇ ਇੱਕ ਨਵੇਂ ਹਿਸਾਬ ਦੇ ਨਾਲ ਰੈਗੂਲੇਸ਼ਨ ਲਾ ਕੇ ਇਹ ਜਿਹੜੀਆਂ ਪ੍ਰਾਈਸਿਸ ਆ TV ਐਡਸ ਦੇ ਵਿੱਚ ਡਿਸਪਲੇ ਕੀਤੀਆਂ ਜਾਣ। ਸੋ ਇਹ ਹੁਣ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਆ ਉਹ ਕਦੋਂ ਤੱਕ ਇਸ ਚੀਜ਼ ਨੂੰ ਮੰਨਣ ਦੇ ਵਿੱਚ ਤਿਆਰ ਹੋਣਗੀਆਂ ਤੇ ਟਰਾਈ ਉਹਨਾਂ ਦੀ ਡੈਫੀਨੇਟਲੀ ਇਹੀ ਆ ਵੀ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਲਾਗੂ ਕੀਤਾ ਜਾਵੇ। ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਜਿਹੜੇ ਸੈਕਟਰੀ ਐਲੈਕਸ ਅਜ਼ਾਰ ਆ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਹਮਾਇਤ ਜਿਹੜੀ ਆ ਉਹ ਮਿਲ ਚੁੱਕੀ ਹੋਈ ਆ। ਸੋ ਬਿਲਕੁਲ ਪਹਿਲੇ ਸਮੇਂ ਤੋਂ ਹੀ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਇਲੈਕਸ਼ਨ ਜਦੋਂ ਉਹਨੇ ਡਿਕਲੇਅਰ ਵੀ ਕੀਤੀ ਸੀ ਉਸੇ ਟਾਈਮ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ US ਦੇ ਵਿੱਚ ਜਿਹੜੀ ਡਰੱਗ ਇੰਡਸਟਰੀ ਹੈਗੀ ਆ, ਮੇਰਾ ਕਹਿਣ ਦਾ ਮਤਲਬ ਦਵਾਈਆਂ ਵਾਲੀ ਜਿਹੜੀ ਹੈਗੀ ਆ ਮੈਡੀਸਨ ਵਾਲੀ, ਵੀ ਉਹ ਜਿਹੜੇ ਆ ਵੀ ਬਹੁਤ ਜ਼ਿਆਦਾ ਜਿਹੜਾ ਉਹ ਪੈਸੇ ਚਾਰਜ ਕਰਦੇ ਆ ਤੇ ਮੈਂ ਇਹਨਾਂ ਦੇ ਉੱਤੇ ਜਿਹੜਾ ਆ ਕੰਟਰੋਲ ਕਰੂੰਗਾ। ਸੋ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਇਹ ਵਿਚਾਰ ਸੀਗਾ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਡਰੱਗ ਕੰਪਨੀਆਂ ਆ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਪ੍ਰਾਈਸਾਂ ਵਧਾਈਆਂ ਹੋਈਆਂ ਆ ਦੂਜੇ ਮੁਲਕਾਂ ਦੇ ਮੁਕਾਬਲੇ। ਬਹੁਤ ਸਾਰੀਆਂ ਦਵਾਈਆਂ ਕੈਨੇਡਾ ਤੋਂ ਵੀ ਆਉਂਦੀਆਂ ਜਿੱਥੇ ਕਿ ਪ੍ਰਾਈਸਾਂ ਬਹੁਤ ਹੀ ਘੱਟ ਹੈਗੀਆਂ USA ਦੇ ਮੁਕਾਬਲੇ। ਸੋ ਲੱਗਦਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਜ਼ਰੂਰ ਹੁਣ ਥੋੜ੍ਹਾ ਬਹੁਤਾ ਜਿਹੜਾ ਕੰਟਰੋਲ ਉਹ ਕਰਨਗੇ। ਇਹਦੇ ਨਾਲ ਕੰਟਰੋਲ ਤਾਂ ਪਤਾ ਨਹੀਂ ਕੀ ਹੋਊਗਾ, ਬਸ ਇਹ ਆ ਵੀ ਹਾਂ ਪ੍ਰਾਈਸ ਦਾ ਜਿਹੜਾ ਆ ਉਹ ਜ਼ਰੂਰ ਡਿਸਪਲੇ ਹੋਊਗਾ। ਦੇਖੋ ਹਰ ਇੱਕ ਦੀ ਜਿਹੜੀ ਇੰਸ਼ੋਰੈਂਸ ਜਿੱਦਾਂ ਵੱਖੋ ਵੱਖਰੀ ਹੁੰਦੀ ਆ, ਕਿਸੇ ਦੀ ਕੋ ਪੇਮੈਂਟ ਕੁਛ ਹੁੰਦੀ ਆ, ਕਿਸੇ ਦੀ ਕੋ ਪੇਮੈਂਟ ਘੱਟ ਹੁੰਦੀ ਆ, ਵੱਧ ਹੁੰਦੀ ਆ। ਸੋ ਬਹੁਤ ਸਾਰੇ ਲੋਕ ਜਿੱਦਾਂ ਹੁਣ ਇਹਦੇ ਨਾਲ ਇਹ ਵੀ ਹੋਊਗਾ ਵੀ ਜਿਹੜੀ ਕਿਉਂਕਿ ਦਵਾਈਆਂ ਇੱਥੇ ਸਭ ਨੂੰ ਪਤਾ ਵੀ ਕਿੰਨੀਆਂ ਮਹਿੰਗੀਆਂ ਆ। ਇੱਕ ਜਿਹੜੀ ਆਮ ਬਾਹਰ ਜਿਹੜੀ ਐਡਵਿਲ ਵੀ ਤੁਸੀਂ ਖਾਂਦੇ ਹੋ ਉਹ ਜੇ ਹਸਪਤਾਲ ਵਾਲੇ ਤੁਹਾਨੂੰ ਪਾ ਕੇ ਸ਼ੀਸ਼ੀ ਦੇ ਵਿੱਚ ਖਵਾਉਣ ਤਾਂ ਉਹਦੇ $30 ਤੱਕ ਜਿਹੜੇ ਉਹ ਚਾਰਜ ਕਰ ਲੈਂਦੇ ਆ। ਜੇ ਕੋਈ ਆਪਣੇ ਧਿਆਨ ਦੇ ਨਾਲ ਇੰਸ਼ੋਰੈਂਸ ਬਿੱਲ ਦੇਖੇ ਤਾਂ ਉਹਨਾਂ ਨੂੰ ਪਤਾ ਲੱਗੇ। ਤਾਂ ਕਹਿੰਦੇ ਵੀ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੀ ਕੋਈ ਦਵਾਈ ਮੰਨ ਲਓ ਕੋਈ $5000 ਦੀ ਮਹੀਨੇ ਦੀ ਜੇ ਕਿਸੇ ਨੂੰ ਪ੍ਰਸਕ੍ਰਾਈਬ ਹੁੰਦੀ ਆ ਤੇ ਡਿਊ ਟੂ ਇੰਸ਼ੋਰੈਂਸ ਉਹਨਾਂ ਨੂੰ ਮਹੀਨੇ ਦੇ ਮਹਿਜ $50 ਦੇਣੇ ਪੈਂਦੇ ਆ ਜਾਂ ਘੱਟ ਦੇਣੇ ਪੈਂਦੇ ਆ ਜਾਂ ਕਿਸੇ ਨੂੰ 1000 ਦੇਣਾ ਪੈਂਦਾ ਆ। ਉਹ ਲੋਕ ਹੁਣ ਸੋਚਣਗੇ ਵੀ ਇਹ $5000 ਵਾਲੀ ਜਿਹੜੀ ਦਵਾਈ ਮੈਨੂੰ ਜਿਹੜਾ ਪ੍ਰਸਕ੍ਰਾਈਬ ਕਰੀ ਜਾਂਦੇ ਆ ਮੈਂ ਲਵਾਂ ਕਿ ਨਾ ਲਵਾਂ। ਇਹ ਲੋਕਾਂ ਦੇ ਮਨ ਦੇ ਵਿੱਚ ਕਹਿੰਦੇ ਇੱਕ ਨਵੀਂ ਚਿੰਤਾ ਵੀ ਹੋਊਗੀ। ਪਰ ਜਿੱਦਾਂ ਦੱਸਿਆ ਸੀ ਮੈਂ ਵੀ ਇਹ ਪੋਲਿੰਗ ਸ਼ੋਅ ਕਰਦੀ ਆ ਵੀ ਲੋਕ ਚਾਹੁੰਦੇ ਨੇ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਆ ਉਹ ਆਪਣੀਆਂ ਪ੍ਰਸਕ੍ਰਿਪਸ਼ਨ ਡਰੱਗਸ ਦੀਆਂ ਜਿਹੜੀਆਂ ਆ ਪ੍ਰਾਈਸਿਸ ਆ ਉਹ ਸ਼ੋਅ ਕਰਨ, ਜਿਹੜੀ ਲਿਸਟ ਪ੍ਰਾਈਸ ਜਿਹੜੀ ਆ ਉਹ ਸ਼ੋਅ ਕੀਤੀ ਜਾਊਗੀ। ਸੋ ਇਹ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਟਰੰਪ ਪ੍ਰਸ਼ਾਸਨ ਆ ਤੇ ਹੈਲਥ ਹਿਊਮਨ ਸਰਵਿਸਿਜ਼ ਵਾਲੇ ਹੈਗੇ ਆ ਉਹ ਚਾਹੁੰਦੇ ਨੇ ਵੀ ਲੋਕਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਜਿਹੜਾ ਇੱਕ ਗੁੱਡਵਿਲ ਜਿਹੜੀ ਬਣੇ ਤਾਂ ਜੋ ਉਹਨਾਂ ਨੂੰ ਲੱਗੇ ਵੀ ਹਾਂ ਇਹ ਪ੍ਰਸ਼ਾਸਨ ਇਸ ਵਾਲੇ ਪਾਸੇ ਨੂੰ ਜਿਹੜਾ ਕੰਮ ਕਰ ਰਿਹਾ ਹੈ। ਵੀ ਆਲਰੇਡੀ ਫਾਰਮਾਸਿਊਟੀਕਲ ਕੰਪਨੀਜ਼ ਨੂੰ ਪ੍ਰਾਈਸ ਦਿਖਾਉਣ ਦੇ ਵਿੱਚ ਉਹ ਕਾਮਯਾਬ ਰਹੇ ਨੇ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਸਾਂ ਘਟਾਉਣ ਦੇ ਵਿੱਚ ਵੀ ਕਾਮਯਾਬ ਹੋਣ ਤੇ ਇਹ ਇੱਕ ਗੁੱਡ ਫੈਕਟਰ ਇਹਨਾਂ ਦੇ ਲਈ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਜਿਹੜੀਆਂ ਨਵੰਬਰ ਇਲੈਕਸ਼ਨ ਦੇ ਵਿੱਚ ਹੋ ਸਕਦਾ ਆ। ਇਸੇ ਲਈ ਇਹਨਾਂ ਦੀ ਇਹੀ ਟਰਾਈ ਆ ਵੀ ਨਵੰਬਰ ਤੋਂ ਪਹਿਲਾਂ ਇਸ ਚੀਜ਼ ਨੂੰ ਲਾਗੂ ਕਰ ਦਿੱਤਾ ਜਾਵੇ। ਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ। ਬ੍ਰੇਕ ਤੋਂ ਪਹਿਲਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਆਈਸ ਦੇ ਨਾਲ ਰਿਲੇਟਡ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ, ਕੋਸਟ ਗਾਰਡ ਤੇ CBP ਜਿਹੜੀ ਹੈਗੀ ਆ ਇਹਨਾਂ ਨੇ ਜਿਹੜਾ ਕੈਰੀਬੀਅਨ ਕੋਰੀਡੋਰ ਸਟ੍ਰਾਈਕ ਫੋਰਸ ਇਹਨਾਂ ਨੇ ਰਲ ਕੇ ਇੱਕ ਸੈਨ ਹੁਆਨ ਪੋਰਟੋ ਰੀਕੋ ਦੇ ਵਿੱਚ ਡਰੱਗ ਦਾ ਬਸਟ ਕੀਤਾ ਆ। ਕਹਿੰਦੇ 2325 ਪਾਉਂਡ ਕੋਕੀਨ ਜਿਹੜੀ ਆ ਉਹ ਫੜੀ ਹੈਗੀ ਆ ਜਿਹੜੀ ਕਿ ਲਾਸ ਪੋਲੀਨਸ ਬੀਚ ਉੱਥੋਂ ਜਿਹੜੀ ਲੈ ਕੇ ਜਾਣੀ ਸੀ, ਜਿਹਦੀ ਕੀਮਤ $29.6 ਮਿਲੀਅਨ ਦੱਸੀ ਗਈ ਹੈਗੀ ਆ। ਜੀ ਬਿਲਕੁਲ। ਸੋ ਸਰੋਤਿਓ ਆਪਾਂ ਇੱਕ ਹੁਣ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਗੱਲਾਂ ਬਾਤਾਂ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਜਿਹੜਾ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500, 408-272-2500 or visit khalsainsurance.com. ਜੀਕੇ ਟਰਾਂਸਪੋਰਟ ਫ੍ਰੈਜ਼ਨੋ ਵਾਲਿਆਂ ਨੂੰ ਟੈਕਸਸ ਦੇ ਪੱਕੇ ਲੋਡਸ ਲਈ ਓਨਰ ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹ ਟ੍ਰੇਲਰ ਰੈਂਟ ਵੀ ਕਰਦੇ ਹਨ, 24 ਆਵਰ ਡਿਸਪੈਚ ਹੈ ਅਤੇ ਡਿਸਕਾਊਂਟਡ ਫਿਊਲ ਕਾਰਡ ਵੀ ਦਿੰਦੇ ਹਨ। ਐਡਰੈਸ 621 ਨਾਰਥ ਪਲੇਜ਼ੈਂਟ ਐਵਨਿਊ ਫ੍ਰੈਜ਼ਨੋ। ਇਹ ਇਲੈਕਟ੍ਰਿਕ ਡਾਇਗਨੋਸਟਿਕ ਵੀ ਕਰਦੇ ਹਨ ਅਤੇ ਇਹਨਾਂ ਦੀ ਸਪੈਸ਼ਲਾਈਜੇਸ਼ਨ DD15 ਡੈਟਰੋਇਟ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 559-275-3628 ਜਾਂ 559-470-4794। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959, 530-415 5959। ਮੈਨੀ ਹੇਅਰ 530-300-7663, 530-37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ। ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575, 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575, 559-905-2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842, 916-912-8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916-912-8842, 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ।
मिराज बैंक्वेट हॉल जिन्हां कोल ने 2 बैंक्वेट हॉल 300 ते 1000 दी कैपेसिटी वाले। मिराज बैंक्वेट हॉल जिन्हां कोल है नंबर 1 केटरिंग इन टाउन, बेस्ट स्वीट्स ते तुहाडे फंक्शन लई बेस्ट एम्बियंस। For more information, call Raja Singh 916-865-6659 या परमप्रीत सिंह डड्डी 661-510-3143। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰਾ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਆਪਾਂ ਇਲੈਕਸ਼ਨ ਦੀ ਗੱਲ ਕਰਦੇ ਹਾਂ। ਕੈਲੀਫੋਰਨੀਆ ਕੱਲ੍ਹ ਵੀ ਸਾਨੂੰ ਕਾਲਾਂ ਆਈਆਂ ਸੀਆਂ ਅਤੇ ਪ੍ਰੋਪੋਜੀਸ਼ਨਸ ਦੇ ਉੱਤੇ, ਉਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਡਿਸਕਸ ਕਰਾਂਗੇ। 11 ਪ੍ਰੋਪੋਜੀਸ਼ਨਾਂ ਕੈਲੀਫੋਰਨੀਆ ਦੇ ਬੈਲਟ 'ਤੇ ਹੈਗੀਆਂ, ਬਹੁਤ ਇੰਪੋਰਟੈਂਟ ਹੈਗੀਆਂ। ਉਹਨਾਂ ਦੇ ਪੋਜ਼ੀਟਿਵ ਅਤੇ ਨੈਗੇਟਿਵ ਪੱਖ ਅਸੀਂ ਦੋਨੋਂ ਦੱਸਾਂਗੇ ਤਾਂ ਕਿ ਤੁਸੀਂ ਸੋਚ ਕੇ ਜਿਹੜੀ ਆਪਣੀ ਮਰਜ਼ੀ ਨਾਲ ਵੋਟ ਪਾ ਸਕੋ। ਜੀ ਬਿਲਕੁਲ। ਅਤੇ ਕੁਛ ਕਾਲਰ ਆਪਣੇ ਨਾਲ ਜੁੜੇ, ਆਪਣੇ ਉਹ ਵਿਚਾਰ ਜਿਹੜੇ ਸਾਂਝੇ ਕਰਨਾ ਚਾਹੁੰਦੇ ਨੇ, ਆਪਣੇ ਗੱਲਬਾਤ ਕਰਨਾ ਚਾਹੁੰਦੇ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਤੇ ਵੀਰਾਂ ਨੂੰ ਤੇ ਸੁਣਾਉਣ ਵਾਲਿਆਂ ਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਜੀ, ਆਪਣੇ ਇੱਕ 28 ਤਰੀਕ ਦਾ ਹਮਦਰਦ ਪੇਪਰ ਦੇ ਵਿੱਚ ਇੱਕ ਨਿਊਜ਼ ਛਪੀ ਸੀ ਵੀ ਜਿਹੜੇ 10 ਸਾਲ ਦੇ ਜਿਹੜੇ ਕੱਚੇ ਰਹਿ ਰਹੇ ਹੈਗੇ ਆ ਉਹਨਾਂ ਨੂੰ ਇਹ ਪੱਕਿਆਂ ਕਰਨ ਦੀ ਕੋਈ ਸਕੀਮ ਕਰ ਰਹੇ ਹੈਗੇ ਆ, ਤੇ ਉਹ ਕੀ ਕਾਨੂੰਨ ਹੈ ਤੇ ਉਹਦੇ ਸੰਬੰਧ ਵਿੱਚ ਕੀ ਹੋਰ ਜਾਣਕਾਰੀ ਸਾਨੂੰ ਉਹਦੇ ਬਾਰੇ ਦੱਸਿਓ। ਨਹੀਂ, ਉਹ ਝੂਠ ਆ। ਉਹ ਤੁਸੀਂ ਇੱਦਾਂ ਦੀ ਖਬਰ ਤੇ ਨਾ ਕੋਈ ਕਰੋ, ਕੋਈ ਪੱਕੇ ਪੁੱਕੇ ਹੋਣ ਵਾਲੀ ਗੱਲ ਨਹੀਂ ਹੋ ਰਹੀ। ਇੱਥੇ ਤਾਂ ਪੱਕੇ ਵੀ ਜਿਹੜੇ ਡਿਪੋਰਟ ਹੋਣ ਨੂੰ ਫਿਰਦੇ ਆ। ਸੋ ਉਹਦੇ ਬਾਰੇ ਜੇ ਕੋਈ ਹੋਈ ਉਹ ਜ਼ਰੂਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ। ਇੱਦਾਂ ਦੀ ਕੋਈ ਅਸੀਂ ਨਿਊਜ਼ ਨਹੀਂ ਪੜ੍ਹੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਇਸ਼ੂ ਹੋਈ ਆ। ਜੀ ਹਾਂ, ਇਹ ਨਿਊਜ਼ ਪੇਪਰ 28 ਤਰੀਕ ਦਾ ਨਿਊਜ਼ ਪੇਪਰ ਹੈ ਹਮਦਰਦ ਦਾ ਜੀ। ਠੀਕ ਹੈ ਜੀ। ਤੇ ਪਰ ਕੋਈ ਨਹੀਂ, ਜੇ ਅਪਡੇਟ ਇਸ ਦੇ ਉੱਤੇ ਹੋਈ ਕੋਈ ਜ਼ਰੂਰ ਦੱਸਾਂਗੇ। ਪਰ ਹਾਲ ਦੀ ਘੜੀ ਕੋਈ ਇੱਦਾਂ ਦਾ ਲਾਅ ਜਿਹੜਾ ਆ ਉਹ ਨਜ਼ਰ ਨਹੀਂ ਆ ਰਿਹਾ। ਹੋ ਸਕਦਾ ਉਹਨਾਂ ਦੇ ਹੱਥ ਕੋਈ ਅਜਿਹੀ ਚੀਜ਼ ਆ ਲੱਗੀ ਹੋਵੇ ਜਿਨ੍ਹਾਂ ਨੂੰ ਦੇਖ ਕੇ ਉਹ ਉੱਦਾਂ ਕਹਿ ਰਹੇ ਹੋਣ। ਪਰ ਹਾਲ ਦੀ ਘੜੀ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਨਵਾਂ ਪ੍ਰਪੋਜ਼ਡ ਲਾਜ਼ ਹੈਗਾ ਆ, ਉਹਦੇ ਵਿੱਚ ਬੈਨੀਫਿਟਸ ਨੂੰ ਲੈ ਕੇ ਜ਼ਰੂਰ ਗੱਲਬਾਤ ਹੈਗੀ ਆ ਵੀ ਕਿਹਨਾਂ ਨੂੰ ਬੈਨੀਫਿਟ ਜਿਹੜੇ ਆ ਉਹ ਮਿਲਣਗੇ, ਅਤੇ ਜਿਹੜੇ ਲੈ ਰਹੇ ਨੇ ਉਹਨਾਂ ਬੈਨੀਫਿਟਸ ਲੈਣ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਕਿੱਦਾਂ ਦਾ ਅਸਰ ਹੋਵੇਗਾ। ਸੋ ਅਜੇ ਪ੍ਰਪੋਜ਼ਡ ਰੂਲ ਜਿਹੜਾ ਉਹ ਹੈਗਾ ਆ, ਪਰ ਹਾਲ ਦੀ ਘੜੀ 10 ਸਾਲਾਂ ਵਾਲਿਆਂ ਨੂੰ ਪੱਕਿਆਂ ਕਰਨ ਵਾਲੀ ਜਿਹੜੀ ਕੋਈ ਇੱਦਾਂ ਦੀ ਜਿਹੜੀ ਖਬਰ ਹੈ ਨਹੀਂ ਆ। ਉਹ ਆਲਰੇਡੀ ਜਿਹੜੀ ਇੱਕ ਡੈਫੀਨੇਟਲੀ ਉਹ ਜਿਹੜਾ ਹਰਜੋਤ ਸਿੰਘ ਜੀ ਹੈਗਾ ਆ, ਗ੍ਰੀਨ ਕਾਰਡ ਵਾਲਿਆਂ ਨੂੰ ਸਿਟੀਜ਼ਨ ਜਿਹੜਾ ਬਣਨ ਵਾਲਾ ਆ ਉਹ ਰਾਹ ਤਾਂ ਹੈਗਾ ਹੀ ਹੈਗਾ ਡੈਫੀਨੇਟਲੀ। ਗ੍ਰੀਨ ਕਾਰਡ ਕਿੱਦਾਂ ਹੋਊਗਾ ਇਹਦੇ ਬਾਰੇ ਅਜੇ ਕੋਈ ਖਾਸ ਚਰਚਾ ਜਿਹੜੀ ਆ ਉਹ ਇੱਦਾਂ ਸੁਣਨ ਨੂੰ ਮਿਲੀ ਨਹੀਂ। ਆਪਾਂ ਕੱਲ੍ਹ ਅਜੇ ਦੱਸ ਰਹੇ ਸੀਗੇ ਵੀ ਜਿਹੜੇ ਹੇਟੀ ਵਾਲੇ ਹੋਂਡਰਸ ਵਾਲੇ ਆ ਉਹਨਾਂ ਵਿਚਾਰਿਆਂ ਦੀ ਜਿਹੜੀ ਟੈਂਪਰੇਰੀ ਸਟੇ ਸੀਗੀ ਉਹਨਾਂ ਨੂੰ ਵੀ ਜਿਹੜਾ ਆ ਉਹ ਵਾਪਸ ਲਿਆ ਜਾ ਰਿਹਾ ਆ। ਸੋ 10 ਸਾਲਾਂ ਵਾਲਿਆਂ ਨੂੰ ਕਿੱਦਾਂ ਪੱਕਿਆ ਕਰਨਗੇ, ਕਿਵੇਂ ਹੋਊਗਾ, ਜਿੱਦਾਂ ਹੀ ਕੋਈ ਅਪਡੇਟ ਆਊਗੀ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ। ਸੋ ਅੱਗੇ ਚੱਲੀਏ। ਜਿਹੜੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ, ਆਪਾਂ ਪ੍ਰੋਪੋਜੀਸ਼ਨ ਦੀ ਗੱਲਬਾਤ ਕਰ ਰਹੇ ਹੈਗੇ ਆ। 11 ਪ੍ਰੋਪੋਜੀਸ਼ਨਾਂ ਜਿਹੜੀਆਂ ਆ ਕੈਲੀਫੋਰਨੀਆ ਦੇ ਜਿਹੜਾ ਨਵੰਬਰ 2018 ਦਾ ਬੈਲਟ ਆ ਉਹਦੇ ਉੱਤੇ ਹੈਗੀਆਂ ਆ। ਇੱਕ ਪ੍ਰੋਪੋਜੀਸ਼ਨ 1 ਜਿਹੜੀ ਆ ਉਹ ਅਫੋਰਡੇਬਲ ਹਾਊਸਿੰਗ ਤੇ ਹੋਮ ਪਰਚੇਜ਼ ਅਸਿਸਟੈਂਸ ਫॉर ਵੈਟਰਨਸ ਦੀ ਆ, ਤੇ ਪ੍ਰੋਪੋਜੀਸ਼ਨ 2 ਜਿਹੜੀ ਹੈਗੀ ਆ ਉਹ ਯੂਜ਼ਿੰਗ ਮੈਂਟਲ ਹੈਲਥ ਡਾਲਰਸ ਲੋ ਇਨਕਮ ਹਾਊਸਿੰਗ। ਪ੍ਰੋਪੋਜੀਸ਼ਨ 3 ਹੈਗੀ ਆ ਜਿਹੜੀ ਆਥੋਰਾਈਜ਼ ਬੌਂਡਸ ਫॉर ਸੇਫ ਡਰਿੰਕਿੰਗ ਵਾਟਰ ਐਂਡ ਵਾਟਰ ਇਨਫਰਾਸਟਰਕਚਰ ਲਈ। ਪ੍ਰੋਪੋਜੀਸ਼ਨ 4 ਜਿਹੜੀ ਹੈਗੀ ਆ ਉਹ ਆਥੋਰਾਈਜੇਸ਼ਨ ਬੌਂਡ ਫॉर ਚਿਲਡਰਨ ਹਸਪੀਟਲ ਆ। ਪ੍ਰੋਪੋਜੀਸ਼ਨ 5 ਗ੍ਰਾਂਟਿੰਗ ਪ੍ਰੋਪਰਟੀ ਟੈਕਸ ਬ੍ਰੇਕ ਟੂ ਸੀਨੀਅਰ ਸਿਟੀਜ਼ਨ ਤੇ ਡਿਸੇਬਲਡ ਪਰਸਨ। ਅਤੇ ਪ੍ਰੋਪੋਜੀਸ਼ਨ 6 ਹੈਗੀ ਜਿਹੜੀ ਰਿਪੀਲਿੰਗ ਦਾ ਗੈਸ ਟੈਕਸ। ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਹਨੂੰ ਧੂੰਆਂ ਕੱਢਿਆ ਪਿਆ ਹੈਗਾ, ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਗੈਸ ਦਾ ਟੈਕਸ ਲਾ ਦਿੱਤਾ ਗਿਆ ਆ, ਅਤੇ ਟਰੱਕਾਂ ਵਾਲੇ ਵੀਰ ਤਾਂ ਵੈਸੇ ਹੀ ਬਹੁਤ ਜ਼ਿਆਦਾ ਰੋਂਦੇ ਆ, ਅਤੇ ਆਮ ਜਨਤਾ ਵੀ ਜਿਹੜੀ ਕਰਲਾਈ ਪਈ ਆ। ਕਿਤੇ ਗੁਆਂਢੀ ਸਟੇਟ 'ਚ ਜਾ ਕੇ ਦੇਖਿਓ
ਦੇਖਿਓ ਉੱਥੇ ਦੀ ਗੈਸ ਪ੍ਰਾਈਸ ਕੀ ਆ ਤੇ ਕੈਲੀਫੋਰਨੀਆ ਦੀ ਕੀ ਹੈਗੀ ਆ। ਸੋ ਉਹਨੂੰ ਰਿਪੀਲ ਕਰਨ ਦੀ ਜਿਹੜੀ ਟਰਾਈ ਹੋ ਰਹੀ ਹੈਗੀ ਆ। ਪ੍ਰੋਪੋਜੀਸ਼ਨ 7 ਇੱਦਾਂ ਹੀ ਹੈਗਾ ਆ, ਡੇ ਲਾਈਟ ਸੇਵਿੰਗ ਦੀ ਰੀਵਿਜ਼ਿਟਿੰਗ ਦੇ ਵਾਸਤੇ ਆ। ਪ੍ਰੋਪੋਜੀਸ਼ਨ 8 ਹੈਗਾ ਆ ਲਿਮਿਟਿੰਗ ਡਾਇਲਿਸਿਸ ਕਲੀਨਿਕ ਰੈਵਨਿਊ ਦੇ ਉੱਤੇ। ਜਿਹੜੇ ਡਾਇਲਿਸਿਸ ਕਲੀਨਿਕ ਆ ਇਹਦੇ ਉੱਤੇ ਰਾਜਕਨਵੀਰ ਸਿੰਘ ਜੀ ਅੱਜ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਦੱਸਦਾ। ਬਹੁਤ ਸਾਰੇ ਜਿਹੜੇ ਆਪਣੇ ਵੀ ਭੈਣ ਭਰਾ ਆ ਉਹਨਾਂ ਦੇ ਰਿਸ਼ਤੇਦਾਰ ਕਿਸੇ ਨਾ ਕਿਸੇ ਤਰ੍ਹਾਂ ਕਈ ਵਾਰੀ ਡਾਇਲਿਸਿਸ ਦੇ ਉੱਤੇ ਲੱਗ ਜਾਂਦੇ ਹੈਗੇ ਆ। ਤੁਸੀਂ ਡਾਇਲਿਸਿਸ ਦੇ ਉੱਤੇ ਜਾਂਦੇ ਆ, ਤੁਸੀਂ ਦੇਖਿਆ ਹੋਊਗਾ ਪਈ ਪਿਛਲੇ ਕੁਝ ਕੁ ਸਾਲਾਂ 'ਚ ਇੰਨੇ ਜ਼ਿਆਦਾ ਜਿਹੜੇ ਡਾਇਲਿਸਿਸ ਜਿਹੜੇ ਸੈਂਟਰ ਖੋਲ੍ਹੇ ਗਏ ਆ ਵੀ 7 ਆਂਗੇ ਜਿਹੜੇ ਇਹ ਖੋਲ੍ਹ ਦਿੱਤੇ ਗਏ ਆ। ਪਹਿਲਾਂ ਕਿਤੇ ਕਿਤੇ ਹੁੰਦਾ ਸੀ ਡਾਇਲਿਸਿਸ ਦਾ, ਅਤੇ ਹੁਣ ਤੁਸੀਂ ਆਮ ਦੇਖ ਸਕਦੇ ਆ ਇਹਨਾਂ ਨੂੰ ਈਵਨ ਸ਼ਾਪਿੰਗ ਸੈਂਟਰਾਂ ਦੇ ਵਿੱਚ ਵੀ। ਅਤੇ ਇਹਦੇ ਉੱਤੇ ਜਿਹੜਾ ਇਹ ਪ੍ਰੋਪੋਜੀਸ਼ਨ 8 ਹੈਗੀ ਆ ਉਹ ਟਰਾਈ ਕਰ ਰਿਹਾ ਵੀ ਕਹਿੰਦੇ ਵੀ ਜਦੋਂ ਡਾਇਲਿਸਿਸ ਹੁੰਦਾ ਤਾਂ ਵੱਧ ਤੋਂ ਵੱਧ ਜਿਹੜੇ ਉਹਨਾਂ ਦੇ ਇੰਪਲਾਈ ਉੱਥੇ ਹਾਜ਼ਰ ਹੋਣੇ ਜ਼ਰੂਰੀ ਆ। ਕਈ ਵਾਰੀ ਜਿਹੜੇ ਇੰਪਲਾਈ ਬਹੁਤ ਘੱਟ ਹੁੰਦੇ ਹੈਗੇ ਆ। ਸੋ ਪਈ ਇਹ ਦੂਸਰਾ ਇਹ ਆ ਵੀ ਬਹੁਤ ਜ਼ਿਆਦਾ ਇਹ ਮਨੀ ਬਣਾ ਰਹੇ ਹੈਗੇ ਆ। ਸੋ ਉਹਨੂੰ ਕੰਟਰੋਲ ਕਰਨ ਦੇ ਲਈ ਇਹ ਪ੍ਰੋਪੋਜੀਸ਼ਨ ਆਈ ਹੈਗੀ ਆ। ਪਰ ਉਹਨਾਂ ਦੀ ਐਡੀ ਤਕੜੀ ਲੌਬੀ ਹੈਗੀ ਆ, $99 ਮਿਲੀਅਨ ਡਾਇਲਿਸਿਸ ਇੰਡਸਟਰੀ ਨੇ ਰੇਜ਼ ਕੀਤਾ ਆ ਪ੍ਰੋਪੋਜੀਸ਼ਨ 8 ਨੂੰ ਬੀਟ ਕਰਨ ਦੇ ਲਈ। ਸਭ ਤੋਂ ਜ਼ਿਆਦਾ ਜਿੰਨੀਆਂ ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨਾਂ ਆ, ਸਭ ਤੋਂ ਜ਼ਿਆਦਾ ਜਿਹੜਾ ਉਹਦੇ 'ਚ ਜਿਹੜੇ ਮਨੀ ਰੇਜ਼ ਕੀਤਾ ਗਿਆ ਡਾਇਲਿਸਿਸ ਇੰਡਸਟਰੀ ਵੱਲੋਂ ਕੀਤਾ ਗਿਆ $99 ਮਿਲੀਅਨ, ਤਾਂ ਕਿ ਜਿਹੜੀ ਪ੍ਰੋਪੋਜੀਸ਼ਨ ਆ ਇਹਨੂੰ ਹਰਾਇਆ ਜਾਵੇ। ਸੋ ਇਹ ਹੁਣ ਤੁਸੀਂ ਸੋਚਣਾ ਹੈ ਵੀ ਪ੍ਰੋਪੋਜੀਸ਼ਨ ਦੇ ਹੱਕ ਵਿੱਚ ਵੋਟ ਪਾਣੀ ਆ ਜਾਂ ਉਹਦੇ ਅਗੇਂਸਟ ਪਾਣੀ ਆ। ਜੀ ਬਿਲਕੁਲ। ਸੋ ਅਕਸਰ ਜਿਹੜੀ ਆ ਨੋ ਔਨ ਪ੍ਰੋਪੋਜੀਸ਼ਨ ਜਿਹੜੀ ਡਾਇਲਿਸਿਸ ਵਾਲੀ ਆ, ਜਿੱਦਾਂ ਤੁਸੀਂ ਦੱਸਿਆ ਵੀ ਕਿਉਂਕਿ ਆਲਮੋਸਟ $100 ਮਿਲੀਅਨ ਉਹਨਾਂ ਨੇ ਇਕੱਤਰ ਕੀਤਾ ਹੈ। ਸੋ ਉਸ ਨੂੰ ਐਡਸ ਦੇ ਜ਼ਰੀਏ ਜਿਹੜਾ ਕਾਫੀ ਜ਼ਿਆਦਾ ਯੂਜ਼ ਕਰ ਵੀ ਰਹੇ ਆ। ਸੋ ਕਾਫੀ ਜਿਹੜੀਆਂ ਅਹਿਮ ਪ੍ਰੋਪੋਜੀਸ਼ਨਸ ਜਿਹੜੀਆਂ ਹੈਗੀਆਂ, ਜਿੱਦਾਂ ਟੈਕਸ ਵਾਲੀ ਜਿਹੜੀ ਦੱਸੀ ਹੋਈ ਆ ਵੀ ਕਿਸ ਤਰੀਕੇ ਦੇ ਨਾਲ ਉਹ ਟਰਾਈ ਜਿਹੜੀ ਉਹ ਕਰ ਰਹੇ ਨੇ ਵੀ ਇੱਦਾਂ ਵੀ ਜਿਹੜਾ ਡੀਜ਼ਲ ਦੇ ਉੱਤੇ ਅਤੇ ਗੈਸ ਦੇ ਉੱਤੇ ਲਾਇਆ ਉਸ ਨੂੰ ਹਟਾਇਆ ਜਾਵੇ। ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਪੋਜੀਸ਼ਨਸ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਬਾਰੇ ਜਿਹੜੀ ਇੱਕ ਇੱਕ ਕਰਕੇ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਆ ਉਹ ਆਪਾਂ ਦਿੰਦੇ ਰਹਾਂਗੇ। ਅਤੇ ਹੁਣ ਜਿਹੜੀ ਇੱਕ ਅਗਲੀਆਂ ਜਿਹੜੀਆਂ ਆਪਾਂ ਖਬਰਾਂ ਉਸ ਦੇ ਉੱਤੇ ਵੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਨੇ ਜਿਹੜੇ ਬ੍ਰਾਇਨ ਕੈਂਪ ਅਟਲਾਂਟਾ ਦੇ ਵਿੱਚ, ਕਹਿੰਦੇ ਉਹਨਾਂ ਦੇ ਖਿਲਾਫ ਇੱਕ ਲਾਸੂਟ ਜਿਹੜਾ ਫਾਈਲ ਕੀਤਾ ਗਿਆ। ਬ੍ਰਾਇਨ ਕੈਂਪ ਕਾਫੀ ਹਰਜੋਤ ਸਿੰਘ ਜੀ ਇਸ ਟਾਈਮ ਵਿਵਾਦਗ੍ਰਸਤ ਕਹਿ ਲਓ ਵੀ ਵਿਵਾਦਾਂ ਦੇ ਵਿੱਚ ਘਿਰ ਰਹੇ ਨੇ। ਇੱਕ ਤਾਂ ਉਹ ਗਵਰਨਰ ਦੇ ਲਈ ਵੀ ਉਹ ਇਲੈਕਸ਼ਨ ਜਿਹੜੀ ਆ ਉਹ ਰਨ ਕਰਨਗੇ ਜਿਹੜਾ ਜਾਰਜੀਆ ਦੇ ਵਿੱਚ, ਅਤੇ ਨਾਲ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਇਹ ਪਿਛਲੇ ਦਿਨਾਂ 'ਚ ਦੋਸ਼ ਲੱਗਿਆ ਵੀ ਜਿਹੜੇ 40,000 ਤੋਂ ਵੱਧ ਲੋਕਾਂ ਦੇ ਜਿਹੜੇ ਵੋਟਿੰਗ ਰਜਿਸਟਰ ਹੋਣ ਤੋਂ ਉਹਨਾਂ ਨੂੰ ਰੋਕ ਕੇ ਜਿਹੜਾ ਆ ਉਹ ਰੱਖਿਆ ਹੋਇਆ ਆ। ਸੋ ਉਸੇ ਚੀਜ਼ ਦੇ ਖਿਲਾਫ ਜਿਹੜੇ ਵੋਟਿੰਗ ਐਡਵੋਕੇਟਸ ਅਤੇ ਜਿਹੜੇ ਸਿਵਲ ਰਾਈਟ ਦੇ ਜਿਹੜੇ ਗਰੁੱਪਸ ਹੈਗੇ ਆ ਗਵਿਨਟ ਕਾਊਂਟੀ ਦੇ ਵਿੱਚ, ਉਹਨਾਂ ਨੇ ਜਿਹੜੇ ਆ ਇਹਨਾਂ ਦੇ ਖਿਲਾਫ ਹੁਣ ਲਾਸੂਟ ਫਾਈਲ ਕੀਤਾ ਹੈ। ਕਹਿੰਦੇ ਵੀ ਉਹਨਾਂ ਨੇ ਐਕਸੈਸਿਵ ਰਿਜੈਕਸ਼ਨ ਆਫ ਮੇਲ ਬੈਲਟਸ ਜਿਹੜੇ ਵੋਟਰਸ ਦੇ ਦੁਆਰਾ ਆ, ਜਿਹਦੇ ਵਿੱਚ ਕਹਿੰਦੇ ਕਿਸੇ ਦੀਆਂ ਇਨੋਸੈਂਟ ਐਰਰ ਸੀਗੀਆਂ, ਡਿਸਕ੍ਰਿਪੈਂਸੀਜ਼ ਸੀਗੀਆਂ, ਉਹਦੇ ਕਰਕੇ ਉਹਨਾਂ ਨੇ ਕੀਤਾ ਆ। ਸੋ ਇਹ ਹੁਣ ਦੇਖਦੇ ਆ ਵੀ ਜਿਹੜਾ US ਡਿਸਟ੍ਰਿਕਟ ਕੋਰਟ ਅਟਲਾਂਟਾ ਦਾ ਆ ਉਹ ਇਸ ਕੇਸ ਨੂੰ ਸੈਕਟਰੀ ਆਫ ਸਟੇਟ ਜਾਰਜੀਆ ਦੇ ਬ੍ਰਾਇਨ ਕੈਂਪ ਆ ਉਹਨਾਂ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਲਵੇਗਾ। ਸੋ ਇਹ ਪਹਿਲੀ ਵਾਰੀ ਨਹੀਂ ਆ ਹਰਜੋਤ ਸਿੰਘ ਜੀ, ਬਹੁਤ ਵਾਰੀ ਇੱਦਾਂ ਦੀ ਜਿਹੜੇ ਵਿਵਾਦ ਆ ਉਹ ਉੱਠਦੇ ਰਹੇ ਨੇ ਵੀ ਖਾਸ ਕਰਕੇ ਜਿਹੜੀਆਂ ਮਾਈਨੋਰਟੀਜ਼ ਆ ਉਹਨਾਂ ਦੀ ਵੋਟਰ ਸਪਰੈਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਆ, ਉਹਨਾਂ ਨੂੰ ਵੋਟ ਰਜਿਸਟਰ ਕਰਨ ਤੋਂ ਕਿਤੇ ਨਾ ਕਿਤੇ ਜਿਹੜਾ ਆ ਉਹ ਰੋਕਿਆ ਜਾਂਦਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੀ ਬਣਦਾ। ਕਹਿੰਦੇ ਉਸ ਕਾਊਂਟੀ ਦੇ ਵਿੱਚ 390 ਜਿਹੜੇ ਬੈਲਟਸ ਆ ਉਹਨਾਂ ਨੂੰ ਰਿਜੈਕਟ ਜਿਹੜਾ ਆ ਕੀਤਾ ਗਿਆ ਸੀਗਾ, ਅਤੇ ਕਹਿੰਦੇ ਟੋਟਲ ਜਿਹੜੇ ਸਟੇਟ ਦੇ ਵਿੱਚ ਬੈਲਟਸ ਜਿਹੜੇ ਰਿਜੈਕਟ ਕੀਤੇ ਸੀ 37% ਜਿਹੜੇ ਇਸ ਕਾਊਂਟੀ ਦੇ ਵਿੱਚ ਰਿਜੈਕਟ ਹੋਏ ਸੀ। ਸੋ ਇਸੇ ਦੇ ਚੱਲਦਿਆਂ ਜਿਹੜੇ ਕਈ ਸਿਵਲ ਰਾਈਟਸ ਵਾਲੇ ਗਰੁੱਪਸ ਅਤੇ ਵੋਟਿੰਗ ਐਡਵੋਕੇਟਸ ਉਹਨਾਂ ਨੇ ਹੁਣ ਇਹਨਾਂ ਦੇ ਉੱਤੇ ਲਾਸੂਟ ਕੀਤਾ ਹੋਇਆ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜਾ ਆ ਮਰਵਾਨਾ ਜਿਹੜਾ ਆ ਉਹਨੂੰ ਲੀਗਲ ਕਰ ਦਿੱਤਾ ਗਿਆ ਆ, ਅਤੇ ਹੁਣ ਕਹਿੰਦੇ ਆ ਵੀ ਜਿਹੜਾ ਵਾਲਮਾਰਟ ਆ ਉਹ ਕੈਨੇਡਾ ਦੇ ਵਿੱਚ ਮਰਵਾਨਾ ਦੇ ਜਿਹੜੇ ਪ੍ਰੋਡਕਟਸ ਆ ਉਹਨਾਂ ਨੂੰ ਸੈੱਲ ਕਰਨਾ ਸ਼ੁਰੂ ਕਰ ਦੇਗਾ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਡਿਸਪੈਂਸਰੀਆਂ ਜਿਹੜੀਆਂ ਲਾਇਸੈਂਸਡ ਹੈਗੀਆਂ ਉਹ ਵੀ
ਉਹਨਾਂ ਨੇ ਜਿਹੜੀ ਓਪਨ ਕੀਤੀਆਂ ਹੈਗੀਆਂ ਤੇ ਨਾਲ ਦੀ ਨਾਲ ਜਿਹੜੇ ਕਹਿੰਦੇ ਵੀ ਕੈਨਵਸ ਦੇ ਪ੍ਰੋਡਕਟ ਆ ਉਹ ਤੁਹਾਨੂੰ ਹੁਣ ਵਾਲਮਾਰਟ ਦੇ ਵਿੱਚ ਮਿਲਣਗੇ। ਕੈਨੇਡਾ ਵਾਲੇ ਸੋਚ ਰਹੇ ਆ ਵੀ $5 ਬਿਲੀਅਨ ਦਾ ਜਿਹੜਾ ਉਹਨਾਂ ਨੂੰ ਫਾਇਦਾ ਹੋਊਗਾ, ਕਿਉਂਕਿ ਉਹਨਾਂ ਨੇ ਹੁਣ ਭੰਗ ਤੇ ਭੰਗ ਦੇ ਨਾਲ ਜਿੰਨੇ ਵੀ ਰਿਲੇਟਡ ਪ੍ਰੋਡਕਟ ਹੈਗੇ ਆ ਉਹਨਾਂ ਨੂੰ ਪੂਰੀ ਕੈਨੇਡਾ ਦੇ ਵਿੱਚ ਲੀਗਲ ਕਰ ਦਿੱਤਾ ਆ। ਜੀ ਜੀ ਬਿਲਕੁਲ। ਸੋ ਦੇਖੋ ਹਰ ਇੱਕ ਜਾਣਾ ਇਸ ਕਿ ਜੋ ਹੁਣ ਵਗਦੀ ਗੰਗਾ ਦੇ ਵਿੱਚ ਜਿਹੜਾ ਹੱਥ ਆ ਉਹ ਧੋਣ ਦੀ ਜਿਹੜੀ ਆ ਕੋਸ਼ਿਸ਼ ਡੈਫੀਨੇਟਲੀ ਕਰ ਰਹੇ ਨੇ। ਸੋ ਦੇਖਦੇ ਹਾਂ ਕੀ ਬਣਦਾ ਹੈ। ਪਰ ਇੱਕ ਚੀਜ਼ ਜਿਹੜੀ ਆ ਵੀ ਕੈਨੇਡਾ ਦਾ ਜਿਹੜਾ ਹੁਲੀਆ ਆ ਇਹ ਜਦੋਂ ਫੈਡਰਲ ਲੈਵਲ ਦੇ ਉੱਤੇ ਜਦੋਂ ਹੁਣ ਪੂਰੀ ਲੀਗਲ ਜਦੋਂ ਹੋ ਗਈ ਕਾਫੀ ਜਿਹੜਾ ਇਸ ਦੇ ਵਿੱਚ ਜਿਹੜਾ ਚੇਂਜ ਹੋਊਗਾ। ਆਪਾਂ ਅਕਸਰ ਨਸ਼ਿਆਂ ਦੇ ਖਿਲਾਫ ਜਿਹੜੀ ਸਾਰੇ ਸਾਰੇ ਜਿਹੜੇ ਦੁਨੀਆ ਭਰ ਦੇ ਲੋਕ ਜਿਹੜੇ ਆ ਉਹ ਗੱਲਾਂ ਕਰਦੇ ਨੇ, ਪਰ ਹੁਣ ਉੱਥੋਂ ਦੇ ਲੋਕਾਂ ਨੇ ਖੁਦ ਤੇ ਜਿਹੜੀ ਸਰਕਾਰ ਆ ਉਹਨਾਂ ਨੇ ਮਿਲ ਕੇ ਜਿਹੜਾ ਆ ਇਸ ਨੂੰ ਲੀਗਲ ਕਰਨ ਦੇ ਵਿੱਚ ਆਖਿਆ ਆ। ਬਹੁਤ ਸਾਰੇ ਲੋਕ ਜਿਹੜੇ ਮੈਰੀਜੁਆਨਾ ਦੇ ਪੱਖ ਦੇ ਵਿੱਚ ਉਹ ਕਹਿੰਦੇ ਵੀ ਇਹ ਸ਼ਰਾਬ ਨਾਲੋਂ ਤੇ ਫਿਰ ਵੀ ਘੱਟ ਘਾਤਕ ਹੈਗੀ ਆ, ਤੰਬਾਕੂ ਨਾਲੋਂ ਘੱਟ ਘਾਤਕ ਹੁੰਦੀ ਆ। ਪਰ ਇਹ ਆ ਤਰਕ ਉਹਨਾਂ ਦਾ ਵੀ ਜਿਹੜਾ ਠੀਕ ਬਣਦਾ, ਕਹਿੰਦੇ ਵੀ ਜੇ ਫਿਰ ਰੋਕਣਾ ਆ ਤਾਂ ਫਿਰ ਸ਼ਰਾਬ ਤੇ ਤੰਬਾਕੂ ਨੂੰ ਵੀ ਜਿਹੜਾ ਆ ਉਹ ਰੋਕਣਾ ਚਾਹੀਦਾ ਆ। ਪਰ ਇਹਦੇ ਨਾਲ ਇਹ ਆ ਵੀ ਇਹ ਰਾਹ ਖੁੱਲ੍ਹਦੇ ਜਾਂਦੇ ਆ। ਮੇ ਵੀ ਆਉਣ ਵਾਲੇ 20 ਸਾਲਾਂ ਨੂੰ ਦੇਖਿਓ ਹਰਜੋਤ ਸਿੰਘ ਜੀ ਵੀ ਸ਼ਾਇਦ ਮੈਥ ਤੇ ਕੋਕੇਨ ਤੇ ਅਜਿਹੀਆਂ ਚੀਜ਼ਾਂ ਵੀ ਸ਼ਾਇਦ ਕੀ ਪਤਾ ਸਰਕਾਰ ਮੁਨਾਫਾ ਬਣਾਉਣ ਦੀ ਖਾਤਰ ਟੈਕਸ ਇਕੱਤਰ ਕਰਨ ਦੀ ਖਾਤਰ ਇਹਨਾਂ ਨੂੰ ਵੀ ਜਿਹੜੇ ਉਹ ਲੀਗਲ ਕਰ ਦੇਣ। ਤੁਸੀਂ ਨੈਵਰ ਨੋ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਜਿਹੜਾ ਆ ਇਹ ਪੈਸੇ ਨੂੰ ਅੱਗੇ ਰੱਖਿਆ ਜਾ ਰਿਹਾ। ਬਿਲਕੁਲ ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਚਾਈਨਾ ਵਾਲੇ ਜਿਹੜੇ ਆ ਉਹ ਹੁਣ ਜਦ ਉਹਨਾਂ ਦੇ ਉੱਤੇ ਟੈਰਿਫ ਲੱਗਿਆ ਹੈਗਾ ਆ ਤੇ ਕਾਫੀ ਜਿਹੜੀ ਆ ਉਹ ਹੀਟ ਮਹਿਸੂਸ ਕਰ ਰਹੇ ਹੈਗੇ ਆ ਜੀ। ਤੇ ਹੁਣ ਪਹਿਲਾਂ ਤਾਂ ਉਹ ਥੋੜ੍ਹੇ ਚੁੱਪ ਸੀ, ਹੁਣ ਕਹਿੰਦੇ ਵੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਬੋਲਣਾ ਵੀ ਜਿਹੜਾ ਸ਼ੁਰੂ ਕਰ ਦਿੱਤਾ। ਤੇ ਚਾਈਨਾ ਦੇ ਜਿਹੜੇ ਲੀਡਰ ਹੈਗੇ ਆ ਜ਼ੀ ਉਹਨਾਂ ਵੱਲੋਂ ਜਿਹੜੇ ਕਹਿੰਦੇ ਵੀ ਗੁੱਸਾ ਵੀ ਆ ਜਿਹੜਾ ਦੇਖਿਆ ਜਾ ਰਿਹਾ। ਜ਼ੀ ਜਿਨਪਿੰਗ ਜਿਹੜੇ ਆ ਉਹਨਾਂ ਨੇ ਆਪਣੀ ਇੱਕ ਕਮਿਊਨਿਸਟ ਪਾਰਟੀ ਦੀ ਜਿਹੜੀ ਮੀਟਿੰਗ ਹੋਈ ਹੈਗੀ ਆ ਉਹਨਾਂ ਨੇ ਉਹਦੇ ਵਿੱਚ ਵੀ ਡਿਸਕਸ ਕੀਤਾ ਵੀ ਸਾਡੇ ਨਾਲ ਜਿਹੜਾ ਇਹ ਧੱਕਾ ਹੋ ਰਿਹਾ ਹੈਗਾ। $200 ਬਿਲੀਅਨ ਦੇ ਜਿਹੜੀਆਂ ਵਰਥ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ US ਵੱਲੋਂ ਜਿਹੜਾ ਆ ਟੈਰਿਫ ਲਾਇਆ ਗਿਆ ਹੈਗਾ ਆ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਕਹਿੰਦੇ ਸੁਪਰੀਮ ਕੋਰਟ ਨੇ ਜਿਹੜੀ ਲੈਡ ਬੇਸਡ ਪੇਂਟ ਇੰਡਸਟਰੀ ਆ ਉਹਨਾਂ ਦੇ ਮੈਨੂਫੈਕਚਰਰਸ ਆ ਉਹਨਾਂ ਨੂੰ ਇੱਕ ਜਿਹੜਾ ਕਹਿੰਦੇ ਕਾਫੀ ਵੱਡਾ ਜਿਹੜਾ ਝਟਕਾ ਇੱਕ ਹਿਸਾਬ ਦੇ ਨਾਲ ਦਿੱਤਾ ਆ। ਤੇ ਕਹਿੰਦੇ ਵੀ $400 ਮਿਲੀਅਨ ਦਾ ਜਿਹੜਾ ਕਲੀਨ ਅਪ ਬਿੱਲ ਜਿਸ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀਗੇ ਉਹਨਾਂ ਦੇ ਹੁਣ ਉਹ ਖਿਲਾਫ ਇਸ ਲੈਡ ਪੇਂਟ ਮੈਨੂਫੈਕਚਰ ਇੰਡਸਟਰੀ ਦੇ ਖਿਲਾਫ ਜਿਹੜਾ ਆ ਉਹ ਹੁਣ ਗਿਆ ਆ। ਇਹ ਇੱਕ ਸਮੇਂ ਦੇ ਉੱਤੇ ਯਾਦ ਹੋਊਗਾ ਵੀ ਜਿਹੜੇ ਪੁਰਾਣਾ ਪੇਂਟ ਯੂਜ਼ ਕੀਤਾ ਜਾਂਦਾ ਸੀ ਉਹਦੇ ਵਿੱਚ ਜਿਹੜਾ ਇਹ ਲੈਡ ਆ ਉਸ ਧਾਤੂ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾਂਦੀ ਹੁੰਦੀ ਸੀ, ਜਿਹਦੇ ਵਿੱਚ ਸ਼ਰਵਨ ਵਿਲੀਅਮਸ ਤੇ ਕੋਨੈਗਰਾ NL ਇੰਡਸਟਰੀਜ਼ ਇਹ ਸਾਰੇ ਉਸ ਟਾਈਮ ਦੇ ਉੱਤੇ ਮੈਨੂਫੈਕਚਰਰ ਸੀਗੇ 1991 ਦੇ ਵਿੱਚ ਜਦੋਂ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਸੀਗਾ। ਹੁਣ ਜਦੋਂ ਤੋਂ ਪਤਾ ਲੱਗਾ ਵੀ ਜਿਹੜਾ ਲੈਡ ਆ ਇਹ ਸਭ ਨੂੰ ਪਤਾ ਹੈ ਵੀ ਤੁਹਾਡੇ ਸਿਹਤ ਦੇ ਲਈ ਦਿਮਾਗ ਦੇ ਲਈ ਇਹ ਬਹੁਤ ਹੀ ਘਾਤਕ ਆ ਤੇ ਬੰਦੇ ਨੂੰ ਇੱਕ ਹਿਸਾਬ ਦੇ ਨਾਲ ਪਾਗਲ ਤੇ ਬਹੁਤ ਜ਼ਿਆਦਾ ਚਿੜਚਿੜਾ ਤੇ ਵਾਇਲੈਂਟ ਜਿਹੜਾ ਆ ਉਹ ਕਰ ਦਿੰਦਾ ਆ ਤੇ ਲੋਕਾਂ ਦੀ ਜਾਨ ਵੀ ਜਿਹੜੀ ਇਸ ਦੇ ਨਾਲ ਖਤਰੇ ਦੇ ਵਿੱਚ ਰਹਿੰਦੀ ਆ। ਵੀ ਉਸ ਨੂੰ ਹੁਣ ਜਿਹੜੇ ਉਹ ਪੁਰਾਣੇ ਪੇਂਟਸ ਨੂੰ ਰਿਮੂਵ ਕਰਨ ਦੇ ਵਿੱਚ ਖਰਚਾ ਬਹੁਤ ਆਉਂਦਾ ਸੀਗਾ। ਸਿਟੀ ਵੀ ਜਿਹੜੀਆਂ ਆ ਉਹ ਈਜ਼ੀਲੀ ਕਿਸੇ ਨੂੰ ਇੱਦਾਂ ਉਹ ਰਿਮੂਵ ਜਿਹੜੀਆਂ ਉਹ ਨਹੀਂ ਸੀ ਕਰਨ ਦਿੰਦੀਆਂ। ਤੇ 18 ਸਾਲ ਦੀ ਚੱਲੀ ਜਿਹੜੀ ਲੀਗਲ ਜਿਹੜੀ ਬੈਟਲ ਆ ਇਸ ਦੇ ਵਿੱਚ ਕਹਿੰਦੇ ਜਿਹੜੀਆਂ 10 ਕੈਲੀਫੋਰਨੀਆ ਦੇ ਸਿਟੀਜ਼ ਤੇ ਕਾਉਂਟੀਜ਼ ਜਿਹੜੀਆਂ ਆ ਉਹ ਇਹਨਾਂ ਦੇ ਖਿਲਾਫ ਜਿਹੜੀਆਂ ਸੀਗੀਆਂ ਜਿਨ੍ਹਾਂ ਵਿੱਚ ਲਾਸ ਐਂਜਲਸ ਕਾਉਂਟੀ, ਸੈਨ ਡਿਏਗੋ, ਸੈਂਟਾ ਕਲਾਰਾ ਤੇ ਹੋਰ ਕਈ ਜਿਹੜੀਆਂ ਕਾਉਂਟੀਜ਼ ਇਸ ਦੇ ਵਿੱਚ ਸ਼ਾਮਲ ਸੀ। ਤੇ ਹੁਣ ਇੱਕ ਹਿਸਾਬ ਦੇ ਨਾਲ ਜਿਹੜਾ $400 ਮਿਲੀਅਨ ਦਾ ਖਰਚਾ ਆ ਇਹਨਾਂ ਕੰਪਨੀਆਂ ਦੇ ਉੱਤੇ ਜਿਹੜਾ ਉਹ ਪਵੇਗਾ ਤਾਂ ਜੋ ਜਿਹੜੇ ਇਹ ਲੈਡ ਬੇਸਡ ਪੇਂਟਸ ਆ ਉਹਨਾਂ ਨੂੰ ਰਿਮੂਵ ਕਰਨ ਦੇ ਵਿੱਚ ਜਿਹੜਾ ਖਰਚਾ ਆਉਂਦਾ ਆ ਉਹ ਖੁਦ ਚੱਲਣ, ਕਿਉਂਕਿ ਉਹਨਾਂ ਨੇ ਹੀ ਜਾਣਬੁੱਝ ਕੇ ਉਦੋਂ ਲੈਡ ਵਾਲਾ ਪੇਂਟ ਜਿਹੜਾ ਆ ਉਹ ਬਣਾਇਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ ਆਪਾਂ। ਇਥੀਓਪੀਆ ਜਿਹੜਾ ਆ ਉਹ ਇੱਕ ਨਿੱਕਾ ਜਿਹਾ ਮੁਲਕ ਹੈਗਾ ਆ ਜਿਹਨੂੰ ਆਪਾਂ ਥਰਡ ਵਰਲਡ ਕੰਟਰੀ ਵੀ ਕਹਿ ਸਕਦੇ ਹਾਂ। ਕੈਨੇਡਾ ਤੋਂ ਬਾਅਦ ਦੁਨੀਆ ਦੇ ਵਿੱਚ ਦੂਜਾ ਮੁਲਕ ਇਥੀਓਪੀਆ ਹੋ ਗਿਆ ਜਿਨ੍ਹਾਂ ਦੇ ਆਪਣੀ ਉੱਥੇ ਦੇ ਪ੍ਰੈਜ਼ੀਡੈਂਟ ਨੇ
ਪ੍ਰਾਈਮ ਮਿਨਿਸਟਰ ਨੇ ਐਬੀ ਅਹਿਮਦ ਨੇ ਆਪਣੀ ਕੈਬਨਿਟ ਦੇ ਵਿੱਚ 50% ਜਿਹੜੀਆਂ ਸੀਟਾਂ ਆ ਉਹ ਬੀਬੀਆਂ ਨੂੰ ਦੇ ਦਿੱਤੀਆਂ ਹੈਗੀਆਂ। ਸੋ 50% ਕੈਬਨਿਟ ਦੇ ਮਿਨਿਸਟਰ ਉੱਥੇ ਹੁਣ ਲੇਡੀਜ਼ ਹੋਣਗੀਆਂ, ਜੋ ਕਿ ਬਹੁਤ ਵਧੀਆ ਡਿਸੀਜਨ ਹੈਗਾ ਆ। ਦੇਖੋ ਵੀ ਇੱਦਾਂ ਦਾ ਮੁਲਕ ਵੀ ਜੇ ਇਹ ਕਰ ਸਕਦਾ ਤੇ ਬਾਕੀ ਦੇ ਜਿਹੜੇ ਮੁਲਕ ਹੈਗੇ ਆ ਉੱਥੇ ਕਿਉਂ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਅਫਸੋਸ ਵਾਲੀ ਗੱਲ ਹੈ ਵੀ ਜਿੱਥੇ ਆਪਾਂ ਬੈਠੇ ਹਾਂ ਇੱਥੇ ਵੀ ਜਿਹੜਾ ਇਹੀ ਇੱਦਾਂ ਦੇ ਹੀ ਜਿਹੜੇ ਹਾਲਾਤ ਆ ਉਹ ਦੇਖਣ ਨੂੰ ਮਿਲਦੇ ਨੇ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ 10 ਈਰਾਨ ਦੇ ਸਿਕਿਉਰਿਟੀ ਪਰਸਨਲ ਉਹਨਾਂ ਨੂੰ ਪਾਕਿਸਤਾਨ ਬਾਰਡਰ ਦੇ ਉੱਤੇ ਕਹਿੰਦੇ ਕਿਸੇ ਨੇ ਕਿਡਨੈਪ ਜਿਹੜਾ ਆ ਉਹ ਕਰ ਲਿਆ ਗਿਆ। ਰੈਵੋਲੂਸ਼ਨਰੀ ਗਾਰਡ ਦੇ ਦੁਆਰਾ ਇੱਕ ਸਟੇਟਮੈਂਟ ਜਿਹੜੀ ਆ ਉਹ ਜਾਰੀ ਕੀਤੀ ਗਈ ਆ ਵੀ ਕਹਿੰਦੇ ਬਲੋਚਿਸਤਾਨ ਸਿਸਤਾਨ ਜਿਹੜੇ ਪ੍ਰੋਵਿੰਸ ਦੇ ਬਾਰਡਰ ਪੋਸਟ ਦੇ ਇਲਾਕੇ ਉੱਥੋਂ ਦੇ ਕਹਿੰਦੇ ਇੱਕ ਟੈਰਰਿਸਟ ਗਰੁੱਪ ਨੇ ਉਹਨਾਂ ਦੇ 10 ਜਿਹੜੇ ਸਿਕਿਉਰਿਟੀ ਕਰਮਚਾਰੀ ਹੈਗੇ ਆ ਉਹਨਾਂ ਨੂੰ ਉੱਥੋਂ ਕਿਡਨੈਪ ਕਰਕੇ ਜਿਹੜੇ ਆ ਉਹ ਲੈ ਗਏ ਨੇ। ਪਹਿਲੋਂ ਜਿਹੜੇ ਕਿਸੇ ਅਨਨੇਮਡ ਅਫੀਸ਼ੀਅਲ ਆ ਉਹਨਾਂ ਨੇ ਕਿਹਾ ਸੀਗਾ ਵੀ 14 ਜਾਣੇ ਆ, ਪਰ ਅਧਿਕਾਰਤ ਆਂਕੜਾ ਜਿਹੜਾ ਉਹਨਾਂ ਨੇ 10 ਜਾਣੇ ਜਿਹੜੇ ਆ ਉਹ ਦੱਸੇ ਹੋਏ ਨੇ। ਰੈਵੋਲੂਸ਼ਨਰੀ ਗਾਰਡਸ ਦੇ ਦੁਆਰਾ ਕਹਿੰਦੇ ਕੁਝ ਸਮਾਂ ਪਹਿਲਾਂ ਉੱਥੇ ਕ੍ਰੋਸਿੰਗ ਕਰਦੇ ਜਿਹੜੇ ਸੁੰਨੀ ਜਿਹੜੇ ਲੋਕ ਸੀਗੇ ਉਹਨਾਂ ਨੂੰ 4 ਜਿਹੜੇ ਸੁੰਨੀ ਕਥਿਤ ਅੱਤਵਾਦੀ ਆ ਉਹਨਾਂ ਨੂੰ ਉੱਥੇ ਬਾਰਡਰ ਕ੍ਰੋਸਿੰਗ ਕਰਦੇ ਪਾਕਿਸਤਾਨ ਦੇ ਨਾਲ ਜਿਹੜਾ ਉੱਥੇ ਮਾਰਿਆ ਸੀਗਾ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਤੇ ਜਾਂਦੇ ਜਾਂਦੇ ਇੱਕ ਹੈਲਥ ਨਾਲ ਰਿਲੇਟਡ ਤੁਹਾਡੀ ਖਬਰ ਸਾਂਝੀ ਕਰਦੇ ਜਾਈਏ। WHO ਜਿਹੜੀ ਹੈਗੀ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਨਾਂ ਨੇ ਪਿਛਲੇ ਸੋਮਵਾਰ ਜਿਹੜਾ ਆ ਕੰਗੋ ਦੇ ਵਿੱਚ ਜਿਹੜੀ ਇੱਕ ਈਸਟਰਨ ਡੈਮੋਕ੍ਰੈਟਿਕ ਰਿਪਬਲਿਕਨ ਆਫ ਕੰਗੋ ਆ ਉੱਥੇ ਈਵੋਲਾ ਜਿਹੜੀ ਆ ਆਊਟਬ੍ਰੇਕ ਹੋਈ ਹੈਗੀ ਆ। ਉਹਦੇ ਲਈ ਜਿਹੜੀ ਆ ਉਸ ਈਵੋਲਾ ਆਊਟਬ੍ਰੇਕ ਨੂੰ ਕੰਟਰੋਲ ਕਰਨ ਦੇ ਲਈ ਉਹ ਇੱਕ ਗਲੋਬਲ ਹੈਲਥ ਐਮਰਜੈਂਸੀ ਮੀਟਿੰਗ ਕਰਨ ਜਾ ਰਹੇ ਆ ਤਾਂ ਕਿ ਜਿਹੜੀ ਇਹ ਜਿਹੜਾ ਇੱਕ ਤਰ੍ਹਾਂ ਨਾਲ ਫਲੂ ਟਾਈਪ ਦੀ ਜਿਹੜੀ ਬਿਮਾਰੀ ਹੈਗੀ ਆ ਹੋਰ ਮੁਲਕਾਂ ਦੇ ਵਿੱਚ ਨਾ ਫੈਲ ਜਾਵੇ। ਹੁਣ ਤੱਕ 135 ਦੇ ਕਰੀਬ ਲੋਕ ਜਿਹੜੇ ਆ ਕੰਗੋ ਦੇ ਵਿੱਚ ਇਸ ਈਵੋਲਾ ਦੀ ਫਲੂ ਦੇ ਨਾਲ ਮਾਰੇ ਜਾ ਚੁੱਕੇ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਆ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਆਮੀ ਮਿੱਤਰਾ ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ, ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ